ਜਿਹੜਾ ਸਫਲਤਾ ਵਾਲਾ ਜਿਹੜਾ ਉਹ ਦੱਸ ਰਹੇ ਸੀਗੇ। ਉਸ ਟਾਈਮ ਦੇ ਉੱਤੇ ਮਾਰਕ ਮੈਡੋਜ਼ ਤੇ ਉਹਨਾਂ ਸਾਰਿਆਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਚੀਫ ਆਫ ਸਟਾਫ ਆ ਅਤੇ ਹੋਰ ਉਹਨਾਂ ਦੇ ਐਡਵਾਈਜ਼ਰ ਉਹਨਾਂ ਦੇ ਨਾਲ ਮੁਲਾਕਾਤ ਵੀ ਜਿਹੜੀ ਹੋਈ ਸੀ। ਕਿ ਉਸ ਤੋਂ ਬਾਅਦ ਦੇ ਵਿੱਚ ਕੋਈ ਹੋਰ ਅਪਡੇਟ ਉਸ ਦੇ ਬਾਬਤ ਆਪਾਂ ਨੂੰ ਕੁਝ ਸੁਣਨ ਨੂੰ ਜਿਹੜੀ ਉਹ ਮਿਲੀ ਹੈਗੀ ਆ? ਬਿਲਕੁਲ ਜੀ, ਬੈਕ ਐਂਡ ਤੇ ਜਿਹੜੀਆਂ ਗੱਲਬਾਤ ਹੈਗੀ ਆ ਉਹ ਚੱਲ ਰਹੀ ਹੈਗੀ ਆ ਕਿ ਇਹਨੂੰ ਕਿੱਦਾਂ ਅੱਗੇ ਮੂਵ ਕਰਨਾ ਹੈਗਾ, ਹੈਂਡਲ ਕਰਨਾ ਹੈਗਾ। ਉੱਧਰ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਇਹੋ ਹੀ ਜਿਹੜਾ ਕੰਮ ਚੱਲ ਰਿਹਾ ਹੈਗਾ ਅਜੇ ਵੀ। ਤੇ ਸਟਿਲ ਇੱਧਰ ਵੀ ਜਿਹੜਾ ਆਪਣਾ ਹੈਗਾ ਨਾਟਾ ਦੇ ਕਹਿ ਲਓ ਜਾਂ ਹੋਰ ਤਰੀਕੇ ਦੇ ਨਾਲ ਕਹਿ ਲਓ ਕਿ ਕਿਸ ਢੰਗ ਦੇ ਨਾਲ ਇਹਨੂੰ ਮੂਵ ਫਾਰਵਰਡ ਕਰਨਾ, ਕਿਉਂਕਿ ਛੋਟੀ ਚੀਜ਼ ਨਹੀਂ ਹੈਗੀ, ਛੋਟੀ ਗੱਲ ਨਹੀਂ ਹੈਗੀ। ਇਹ ਆਲਰੇਡੀ ਕਾਫੀ ਜਿਹੜਾ ਵੱਡਾ ਮਸਲਾ ਬਣ ਚੁੱਕਾ ਹੈ ਔਰ ਬਣ ਰਿਹਾ ਆ। ਸੋ ਹਰ ਇੱਕ ਨੂੰ ਇਹ ਜਿਹੜਾ ਇਫੈਕਟ ਕਰਦਾ ਆ। ਸੋ ਇਸ ਕਰਕੇ ਇਹਦੇ ਲਈ ਜਿਹੜਾ ਵੀ ਕੰਮ ਅੱਗੇ ਕਰਨਾ ਹੈ ਕਾਫੀ ਸਮਝਦਾਰੀ ਨਾਲ, ਕਾਫੀ ਧਿਆਨ ਲਾ ਕੇ ਕਰਨਾ ਪੈਣਾ। ਸੋ ਉਹਦੇ ਵਿੱਚ ਕੰਮ ਚੱਲ ਰਿਹਾ ਜੀ। ਸੋ ਬਿਲਕੁਲ ਵਧੀਆ। ਸੋ ਆਪਾਂ ਦੋ ਚਾਰ ਖਬਰਾਂ ਵੀ ਸਾਂਝੀਆਂ ਕਰਦੇ ਹਾਂ ਰਮਨ ਜੀ। ਅਤੇ ਟਰੱਕਿੰਗ ਨੂੰ ਲੈ ਕੇ ਜਿਸ ਤਰ੍ਹਾਂ ਪਤਾ ਹੀ ਆ ਵੀ ਸਾਰਿਆਂ ਨੂੰ USA ਦੇ ਵਿੱਚ 2-3 ਜਿਹੜੀਆਂ ਇੰਡਸਟਰੀਆਂ ਆ ਉਹ ਕਰੋਨਾ ਵਾਇਰਸ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਜਿਹੜੀਆਂ ਪ੍ਰਭਾਵਿਤ ਹੋਈਆਂ। ਚਾਹੇ ਉਹ ਟਰੈਵਲ ਇੰਡਸਟਰੀ ਸੀ, ਚਾਹੇ ਉਹ ਫੂਡ ਇੰਡਸਟਰੀ ਸੀਗੀ। ਅਤੇ ਹੁਣ ਫੂਡ ਇੰਡਸਟਰੀ ਦਾ ਜੇ ਆਪਾਂ ਟਰੱਕਿੰਗ ਨਾਲ ਰਿਲੇਟਡ ਦੇਖੀਏ, ਕਹਿੰਦੇ ਅੱਜ ਪਾਇਲਟ ਦੇ ਜਿਹੜੇ CEO ਆ ਜਿਮੀ ਹਸਲਮ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪਾਇਲਟ ਅਤੇ ਹੌਟ ਡੌਗਸ ਦੇ ਜਿਹੜੇ ਉਹਨਾਂ ਦੇ ਰੈਸਟੋਰੈਂਟ ਹੁੰਦੇ ਸੀ ਉਹ ਪਰਮਾਨੈਂਟਲੀ ਕਹਿੰਦੇ ਹੋ ਸਕਦਾ ਬੰਦ ਹੋ ਜਾਣ। ਬਿਲਕੁਲ ਜੀ। ਇਹ ਕਾਫੀ ਜਿਹੜੀ ਹੁਣ ਸਿਚੁਏਸ਼ਨ ਜਿਹੜੀ ਇਸ ਵੇਲੇ ਹੈ ਨਾ ਕਿ ਠੀਕ ਹੈ, ਜਦੋਂ ਇੱਕਦਮ ਇਕੋਨਮੀ ਹੁਣ ਇੰਨੀਆਂ ਸਟੇਟਸ ਜਿਹੜੀ ਆ ਉਹ ਇਵੈਂਚੁਅਲੀ ਖੋਲ੍ਹਣੀ ਪੈਣੀ ਔਰ ਖੋਲ੍ਹ ਰਹੇ ਆ। ਸੋ ਇੱਕ ਗੈਪ ਆ ਚੁੱਕਾ ਪ੍ਰੋਡਕਸ਼ਨ ਦੇ ਵਿੱਚ ਵੀ। ਜਿਹੜੀਆਂ ਕਹਿ ਲਓ ਵੀ ਜੇ ਆਪਾਂ ਕਹਿੰਦੇ ਸੀ ਕਿ ਉਦੋਂ ਵੀ ਦੁੱਧ ਸਿੱਟਦੇ ਆ ਜਾਂ ਵੈਜੀਟੇਬਲ ਜਿਹੜੀਆਂ ਵੱਧਦੀਆਂ ਵਿੱਚ ਕਿ ਉਹਨਾਂ ਦੀਆਂ ਪ੍ਰਾਈਸਿਸ ਕਰਕੇ ਜਾਂ ਅੱਗੇ ਦੌੜ ਨਾ ਕਰਕੇ ਮੀਟ ਪ੍ਰੋਡਕਸ਼ਨ ਘਟ ਗਈ ਆ। ਸੋ ਇੱਕਦਮ ਜਦੋਂ ਹੁਣ ਮਾਰਕੀਟ ਖੋਲ੍ਹਦੀ ਆ ਜਾਂ ਇਕੋਨਮੀ ਖੋਲ੍ਹਦੀ ਆ ਤਾਂ ਇੱਕ ਗੈਪ ਜਿਹੜਾ ਵਿੱਚ ਬਣਿਆ, ਵੈਕਿਊਮ ਥੋੜ੍ਹਾ ਜਿਹਾ ਬਣਿਆ ਆ। ਉਹਦੇ ਕਰਕੇ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਜਿਹੜੀ ਸਪਲਾਈ ਚੇਨ ਹੈਗੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਗੈਪ ਜ਼ਰੂਰ ਆ ਸਕਦਾ ਆ ਔਰ ਸਪਲਾਈਜ਼ ਜਿਹੜੀਆਂ ਥੋੜ੍ਹੀਆਂ ਜਿਹੀਆਂ ਸਟੋਰ ਸ਼ਾਪ 'ਤੇ ਆ ਉਹਨਾਂ ਦਾ ਫਿਰ ਇੱਕ ਖਤਰਾ ਪੈਦਾ ਹੋ ਸਕਦਾ ਕਿ ਉਹ ਘਟਣ ਦੇ ਚਾਂਸਿਸ ਹੈਗੇ ਆ। ਸੋ ਇਹਦੇ ਵਿੱਚ ਜਿੰਨੀਆਂ ਜਿਹੜੀਆਂ ਇਸ ਵੇਲੇ ਟਰੱਕਿੰਗ ਕੰਪਨੀਜ਼ ਵੀ ਵੱਡੀਆਂ ਜਿਹੜੀਆਂ ਮੇਜਰ ਟਰੱਕਿੰਗ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਾਂ YRC ਦਾ ਨਾਂ ਲੈ ਲਈਏ ਜੇ, ਅਤੇ YRC ਦੇ ਉੱਤੇ ਵੀ ਕਾਫੀ ਜਿਹੜੀ ਇਸ ਵੇਲੇ ਵੋਲਫ ਰਿਸਰਚ ਗਲੋਬਲ ਟਰਾਂਸਪੋਰਟੇਸ਼ਨ ਇੰਡਸਟਰੀਅਲ ਕਾਨਫਰੰਸ ਆ ਉਹਦੇ ਵਿੱਚ ਜਿਹੜੇ ਐਨਾਲਿਸਟ ਹੈਗੇ ਆ ਉਹਨਾਂ ਨੇ ਇਹਨਾਂ ਦੇ ਉੱਤੇ ਬਿਲਕੁਲ ਨਜ਼ਰ ਰੱਖੀ ਹੋਈ ਹੈ ਕਿ ਇਸ ਵੇਲੇ ਜਿਹੜੀਆਂ ਇਹ ਵੀ ਕੰਪਨੀਆਂ ਹੈਗੀਆਂ ਜਿਨ੍ਹਾਂ 'ਚ 4 ਕੰਪਨੀਆਂ ਆਉਂਦੀਆਂ YRC ਫਰੇਟ, USF ਹਾਲੈਂਡ, ਨਿਊ ਪੈਨ ਮੋਟਰ ਐਕਸਪ੍ਰੈਸਵੇ ਐਂਡ USF ਰੈਡਵੇ, ਜਿਹੜੀਆਂ 4 ਕੰਪਨੀਆਂ ਇਸ ਇੱਕ ਕੰਪਨੀ ਦੇ ਥੱਲੇ ਆਉਂਦੀਆਂ YRCW ਦੇ। ਸੋ ਉਹਨਾਂ ਦੇ ਉੱਤੇ ਕਾਫੀ ਨਜ਼ਰ ਰੱਖੀ ਜਾ ਰਹੀ ਹੈ। ਸੋ ਇਹ ਮਤਲਬ ਬੜੇ ਵੱਡੇ ਲੈਵਲ 'ਤੇ ਜਿਹੜਾ ਇਹ ਕੰਮ ਆ ਇਹ ਅਸਰ ਕਰ ਰਿਹਾ ਹੈਗਾ ਔਰ ਪ੍ਰੋਬਲਮ ਜਿਹੜੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਜਿਹੜਾ ਇਹ ਚੇਂਜ ਆਉਣਾ। ਸੋ ਹੁਣ ਟਰੱਕਿੰਗ ਨੂੰ ਲੈ ਕੇ ਰਮਨ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਿੱਦਾਂ ਹੌਲੀ ਹੌਲੀ ਹੁਣ ਓਪਨ ਹੋਣ ਜਾ ਰਿਹਾ USA ਦੇ ਵਿੱਚ ਬਹੁਤ ਸਾਰੇ ਜਿਹੜੇ ਬਿਜ਼ਨਸ ਆ ਸਟੇਟਸ ਵੀ ਓਪਨ ਹੋ ਰਹੀਆਂ। ਸਟਿਲ ਜਿਹੜੀ ਮੈਨੂਫੈਕਚਰਿੰਗ ਆ ਉਹ ਤਾਂ ਇੱਕ ਤਰ੍ਹਾਂ ਨਾਲ ਡੈਡ ਹੀ ਆ, ਉਹ ਹਜੇ ਸ਼ੁਰੂ ਹੋਣੀ ਆ। ਚਾਈਨਾ ਦੇ ਨਾਲ USA ਦੀ ਕਾਫੀ ਪ੍ਰੋਬਲਮ ਚੱਲ ਰਹੀ ਆ। ਮੈਨੂੰ ਲੱਗਦਾ ਉੱਥੋਂ ਜਿਹੜਾ ਫਰੇਟ ਆ ਉਹ ਵੀ ਬਹੁਤ ਘਟਿਆ ਹੈਗਾ, ਹਜੇ ਹੋਰ ਘਟੂਗਾ ਕਿਉਂਕਿ ਹੁਣ ਪਹਿਲਾਂ ਤਾਂ ਸਿਰਫ ਕਰੋਨਾ ਵਾਇਰਸ ਨੂੰ ਹੀ ਲੈ ਕੇ ਸੀ, ਪਹਿਲਾਂ ਟੈਰਿਫ ਨੂੰ ਲੈ ਕੇ ਸੀ, ਫਿਰ ਕਰੋਨਾ ਵਾਇਰਸ ਨੂੰ ਲੈ ਕੇ ਸੀ, ਹੁਣ ਹਾਂਗਕਾਂਗ ਅਤੇ ਤਾਈਵਾਨ ਦੀ ਸਿਚੁਏਸ਼ਨ ਨੂੰ ਲੈ ਕੇ ਲੱਗਦਾ ਵੀ ਕਾਫੀ ਵੱਡੀ ਪ੍ਰੋਬਲਮ ਬਣ ਜਾ ਰਹੀ ਆ। ਸੋ ਟਰੱਕਿੰਗ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਇਸ ਦਾ ਜਿਹੜਾ ਉਹ ਰਹਿ ਸਕਦਾ ਚਾਈਨਾ ਤੋਂ ਫਰੇਟ ਜੇ ਹੋਰ ਵੀ ਜ਼ਿਆਦਾ ਪਹਿਲੋਂ ਦੇ ਨਾਲੋਂ ਵੀ ਘਟਦਾ ਹੈ ਤਾਂ? ਦੇਖੋ ਬਿਲਕੁਲ ਅਸਰ ਤਾਂ ਜਿਹੜਾ ਆ ਉਹ ਕਾਫੀ ਪੈਣਾ ਹੈਗਾ ਔਰ ਪੈਂਦਾ ਹੈਗਾ, ਠੀਕ ਹੈ ਨਾ। ਪਰ ਜਿੰਨਾ ਅਸਰ ਹੁਣ ਆਲਰੇਡੀ ਪੈ ਚੁੱਕਾ ਹੈ, ਜਦੋਂ ਕਿ ਸਾਰਾ ਕੁਝ ਸ਼ਟ ਡਾਊਨ ਹੋ ਚੁੱਕਾ ਹੈ। ਸੋ ਜੇ ਚਾਈਨਾ ਨਹੀਂ ਤਾਂ ਕਿਤੇ ਨਾ ਕਿਤੇ ਹੋਰ ਜਿਹੜੀ ਪ੍ਰੋਡਕਸ਼ਨ ਹੈਗੀ ਆ, ਚਾਹੇ ਹੋ ਸਕਦਾ ਆ ਤਾਈਵਾਨ ਹੋਵੇ, ਚਾਹੇ ਹੋ ਸਕਦਾ ਥੱਲੇ ਹੋਰ ਸਾਊਥ ਏਸ਼ੀਅਨ ਕੰਟਰੀਜ਼ ਹੈਗੇ ਆ, ਇੰਡੀਆ ਹੈਗਾ, ਬ੍ਰਾਜ਼ੀਲ ਹੈਗਾ, ਸਾਊਥ ਅਮੈਰੀਕਨ ਕੰਟਰੀਜ਼ ਹੈਗੇ ਆ। ਪ੍ਰੋਡਕਸ਼ਨ ਤਾਂ ਕਿਤੇ ਨਾ ਕਿਤੇ ਮੂਵ ਹੋਣੀ ਆ, ਪ੍ਰੋਡਕਸ਼ਨ ਤਾਂ ਕਿਤੇ ਨਾ ਕਿਤੇ ਜਾਣੀ ਹੈ। ਸੋ ਪਰ ਉਹਨੂੰ ਟਾਈਮ ਲੱਗ ਸਕਦਾ ਹੈ। ਉਹ ਹੁਣ ਜਿਹੜਾ ਟਾਈਮ ਲੱਗਦਾ ਹੈ ਉਹ ਕਿੰਨਾ ਲੱਗਦਾ ਹੈ ਉਹਦੇ ਨਾਲ ਜਿਹੜਾ ਟਰੱਕਿੰਗ 'ਤੇ ਅਸਰ ਹੈ ਡੈਫੀਨੇਟਲੀ ਟਰੱਕਿੰਗ 'ਤੇ ਆਲਰੇਡੀ ਇਸ ਤੋਂ ਵੱਧ ਅਸਰ ਮੇਰੇ ਖਿਆਲ ਸ਼ਾਇਦ ਨਹੀਂ ਪੈ ਸਕਦਾ ਕਿਉਂਕਿ ਆਲਰੇਡੀ ਇੰਨੀ ਬੰਦ ਰਹਿ ਚੁੱਕੀ ਹੈ ਟਰੱਕਿੰਗ ਇੰਡਸਟਰੀ। ਹੁਣ ਹੌਲੀ ਹੌਲੀ ਜਿਹੜੀ ਖੁੱਲ੍ਹ ਰਹੀ ਆ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਮੈਂ ਇੱਕ ਆਪਣੀ ਇੰਡਸਟਰੀ ਨੂੰ ਖਾਸ ਕਰਕੇ ਪਿਛਲੇ 2 ਵੀਕਾਂ ਦੇ ਵਿੱਚ ਜਿਹੜੀ ਮੇਰੀ ਆਬਜ਼ਰਵੇਸ਼ਨ ਹੈਗੀ ਆ
ਕਿ ਸਾਡੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਆ ਉਹ ਇੱਕਦਮ ਜਿਹੜੇ ਜਾਂ ਟਰੱਕਿੰਗ ਕੰਪਨੀਆਂ ਕਹਿ ਲਓ ਜਾਂ ਨਵੇਂ ਜਿਹੜੇ ਓਨਰ ਆਪਰੇਟਰ ਬਣਨ ਨੂੰ ਕਹਿ ਰਹੇ ਆ ਜਾਂ ਕੋਈ ਆਪਣੀ ਕੰਪਨੀ ਦੇ ਵਿੱਚ ਇਜ਼ਾਫਾ ਕਰ ਰਹੇ ਹੈਗੇ ਆ ਵਿਦਆਊਟ ਪਲੈਨਿੰਗ, ਕਿਉਂਕਿ ਇੱਕਦਮ ਥੋੜ੍ਹੇ ਜਿਹੇ ਰੇਟ ਵਧੇ ਆ ਤੇ ਫਿਰ ਦੇਖਿਆ ਗਿਆ ਕਿ ਲੋਕਾਂ ਦੇ ਵਿੱਚ ਜਿਹੜੀ ਬਾਇੰਗ ਆ ਉਹ ਬਹੁਤ ਜ਼ਿਆਦਾ ਐਕਸਟੈਂਸਿਵ ਇੱਕਦਮ ਵੱਧ ਗਈ। ਤੇ ਇਹੀ ਚੀਜ਼ ਹੈ ਜਿਹੜੀ ਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਥੋੜਾ ਜਿਹਾ ਕੰਟਰੋਲ ਕਰਕੇ ਰੱਖੋ। ਜੇ ਜਿੰਨੀ ਦੇਰ ਤੱਕ ਫੁੱਲੀ ਇਹ ਜਿਹੜੀ ਇੰਡਸਟਰੀ ਆ ਰੀਵੈਂਪ ਨਹੀਂ ਹੁੰਦੀ, ਜਿੱਦਾਂ ਫੁੱਲੀ ਇਹ ਵਾਪਸ ਨਹੀਂ ਆਉਂਦੀ, ਉਨੀ ਦੇਰ ਤੱਕ ਜਿਹੜੀ ਪਲੈਨਿੰਗ ਆ ਟੂ ਬਾਏ ਉਹਨੂੰ ਥੋੜਾ ਜਿਹਾ ਧਿਆਨ ਰੱਖੋ ਉਹਦੇ ਉੱਤੇ, ਕਿਉਂਕਿ ਆਪਣਾ ਜਿਹੜਾ ਤੁਸੀਂ ਜੋ ਕਰ ਰਹੇ ਹੈਗੇ ਆ ਉੱਤੇ ਕੰਸਨਟਰੇਟ ਕਰੋ। ਆਹ ਸਾਲ ਅਸੀਂ ਹਰੇਕ ਟਰੱਕਿੰਗ ਕੰਪਨੀ ਨੂੰ ਆਪਣੀ ਨੂੰ ਇਹ ਸਲਾਹ ਦੇ ਰਹੇ ਹਾਂ ਕਿ ਤੁਸੀਂ ਆਪਣਾ ਇੰਟਰਨਲ ਜਿਹੜਾ ਹੈਲਥ ਹੈਗੀ ਆ ਉੱਤੇ ਧਿਆਨ ਦਿਓ। ਇੰਟਰਨਲ ਹੈਲਥ ਨੂੰ ਦੇਖੋ, ਐਕਸਪੈਂਸ਼ਨ ਵੱਲ ਨਾ ਧਿਆਨ ਦਿਓ। ਐਕਸਪੈਂਸ਼ਨ ਜਿਹੜੀ ਆ ਉਹ ਇਸ ਵੇਲੇ ਚੰਗੀ ਨਹੀਂ ਹੈਗੀ, ਬਟ ਤੁਸੀਂ ਇੰਟਰਨਲ ਹੈਲਥ ਵੱਲ ਧਿਆਨ ਦਿਓ। ਆਪਣੀ ਕੰਪਨੀ ਕਿੱਦਾਂ ਚੱਲ ਰਹੀ, ਤੁਹਾਡਾ ਸਟਰਕਚਰ ਕਿਵੇਂ ਆ, ਤੁਹਾਡੀਆਂ ਹੋਰ ਜਿਹੜੀਆਂ ਅੰਦਰਲੀਆਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਪੂਰਾ ਕਰੋ। ਸੋ ਟਰੱਕਿੰਗ ਇੰਡਸਟਰੀ ਓਵਰਆਲ ਤਾਂ ਜਿੱਥੇ ਪਹੁੰਚ ਚੁੱਕੀ ਹੈ, ਜਿੰਨੀ ਇਹ ਠੱਪ ਰਹਿ ਚੁੱਕੀ ਹੈ, ਉਸ ਤੋਂ ਹੁਣ ਥੱਲੇ ਤਾਂ ਨਹੀਂ ਜਾ ਸਕਦੀ, ਉੱਪਰ ਨੂੰ ਆਊਗੀ। ਪਰ ਜਦੋਂ ਇਹ ਉੱਪਰ ਨੂੰ ਆਉਣੀ ਆ ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਧਿਆਨ ਰੱਖਣਾ ਪੈਣਾ। ਜੀ ਜੀ, ਆਪਣੇ ਨਾਲ ਕਾਲਰ ਵੀ ਜੁੜੇ ਨੇ, ਸਵਾਲ ਜਿਹੜਾ ਉਹ ਕਰਨਾ ਚਾਹੁੰਦੇ ਨੇ। ਰਾਣਾ ਸਮਰਾ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਇਹ ਆ ਵੀ ਆਪਾਂ ਅੱਜ ਵਾਸ਼ਿੰਗਟਨ ਦੇ ਵਿੱਚ ਵੀ ਜੋ ਪ੍ਰੋਟੈਸਟ ਹੁੰਦਾ ਸੀ ਟਰਾਂਸਪੇਰੈਂਸੀ ਕਰਕੇ, ਤੇ ਆਪਣੇ ਸੈਕਰਾਮੈਂਟੋ ਦੇ ਵਿੱਚ ਵੀ ਪ੍ਰੋਟੈਸਟ ਹੋਇਆ, ਠੀਕ ਆ, ਉਹ ਤਾਂ ਬੜੀ ਉੱਪਰ ਵਾਲੀ ਗੱਲ ਆ। ਆਪਣੇ ਜਿਹੜੇ ਪੰਜਾਬੀ ਕੰਪਨੀਆਂ ਡਿਸਪੈਚਰ ਆ ਉਹੋ ਹੀ ਨਹੀਂ ਸਾਨੂੰ ਦੱਸ ਰਿਹਾ ਵੀ ਕਿੰਨੇ ਦਾ ਲੋਡ ਆ। ਜੇ ਉਹਨਾਂ ਤੋਂ ਅਸੀਂ ਮੰਗਦੇ ਆ ਵੀ ਸਾਨੂੰ ਰੇਟ ਕਨਫਰਮੇਸ਼ਨ ਦਿਓ, ਤੁਹਾਨੂੰ ਕਿੰਨੇ ਦਾ ਲੋਡ ਆ, ਉਹ ਦੂਜੇ ਦਿਨ ਕਹਿੰਦੇ ਭਾਜੀ ਕੰਮ ਘੱਟ ਆ, ਕਿਤੇ ਕੰਮ ਹੋਰ ਦੇਖ ਲਓ। ਉਹ ਆਪਣਾ ਸਾਨੂੰ ਫੈਕਸ ਜਾਂ ਰੇਟ ਕਨਫਰਮੇਸ਼ਨ ਦਿਖਾ ਕੇ ਖੁਸ਼ ਨਹੀਂ ਹੈਗੇ, ਤੇ ਅਸੀਂ ਉੱਪਰ ਹੋਰਾਂ ਤੋਂ ਕੀ ਆਸ ਕਰ ਸਕਦੇ ਹਾਂ ਜੀ? ਇਹਦੇ ਬਾਰੇ ਕੋਈ ਲਾ ਹੈਗਾ ਵੀ ਅਸੀਂ ਉਹਨਾਂ ਦੇ ਦੇਖ ਸਕੀਏ ਵੀ ਇਹ ਕਿੰਨੇ ਦਾ ਲੋਡ ਆ? ਸਾਨੂੰ ਜਾਣੀ ਕਿ ਕਹਿੰਦੇ 10% ਜਾਂ 8% ਦਾ ਜਿਹੜੀ ਡਿਸਪੈਚ ਕੱਟਦੇ ਉਹਦਾ ਵੱਖਰੀ ਆ, ਜਿਹੜੇ ਉੱਪਰੋਂ ਮਲਾਈ ਲਾ ਲੈਂਦੇ ਆ ਉਹ ਵੱਖਰੀ ਲਾ ਲੈਂਦੇ ਆ। ਓਨਰ ਆਪਰੇਟਰ ਤਾਂ ਬਿਲਕੁਲ ਹੀ ਮਰਦਾ ਜਾ ਰਿਹਾ ਜੀ ਅੱਜ ਕੱਲ੍ਹ। ਜੀ, ਥੈਂਕ ਯੂ ਜੀ। ਦੇਖੋ ਜੀ, ਇਹ ਜਦੋਂ ਅਸੀਂ 4 ਹਫ਼ਤੇ 5 ਹਫ਼ਤੇ ਪਹਿਲਾਂ ਜਦੋਂ ਅਸੀਂ ਇਹ ਕੋalition ਜਿਹੜੀ ਬਣੀ ਸੀ ਉਹਦੇ ਵਿੱਚ ਗੱਲਬਾਤ ਹੋਈ ਸੀਗੀ, ਸਾਨੂੰ ਖਾਸ ਕਰਕੇ ਪੰਜਾਬੀਆਂ ਨੂੰ ਜੋ ਕਿ ਅਸੀਂ ਰਿਪਰੈਜ਼ੈਂਟ ਕਰ ਰਹੇ ਸੀਗੇ ਉਹਨਾਂ ਨੂੰ, ਤੇ ਸਾਨੂੰ ਇਹ ਗੱਲ ਸੁਣਨ ਨੂੰ ਬਹੁਤ ਮਿਲੀ ਜਿਹੜੀ ਤੁਸੀਂ ਗੱਲ ਕੀਤੀ ਆ। ਔਰ ਇਹ ਗੋਰਿਆਂ ਦੇ ਵਿੱਚ ਵੀ ਗੱਲ ਜਿਹੜੀ ਆ ਇਹ ਕਾਫੀ ਹੈਗੀ ਆ। ਔਰ ਬ੍ਰੋਕਰ, ਖਾਸ ਕਰਕੇ ਬ੍ਰੋਕਰਸ ਜਿਹੜੇ ਆ, ਉਹਨਾਂ ਦੇ ਕੋਲੋਂ ਇਹ ਗੱਲ ਸੁਣਨ ਨੂੰ ਮਿਲੀ ਕਿ ਜਦੋਂ ਅਸੀਂ ਲੋਡ ਦਿੰਦੇ ਆ, ਅਸੀਂ ਲੋਡ ਇੱਕ ਕੰਪਨੀ ਨੂੰ ਅਸੀਂ $3000 ਦਾ ਲੋਡ ਪੋਸਟ ਕੀਤਾ ਔਰ ਅਸੀਂ ਇੱਕ ਕੰਪਨੀ ਨੂੰ ਦਿੱਤਾ, ਉਹ ਲੋਡ ਲੈ ਲਿਆ। ਉਸ ਤੋਂ ਬਾਅਦ 4-5 ਕਾਲਾਂ ਜਿਹੜੀਆਂ ਪੰਜਾਬੀਆਂ ਦੀਆਂ ਤੁਹਾਡੀਆਂ ਆਉਂਦੀਆਂ, ਜਿਹੜੇ ਉਹ ਕਹਿੰਦੇ ਆ ਕਿ ਉਹ ਲੋਡ ਜਿਹੜਾ ਉਹਦਾ ਕੈਂਸਲ ਕਰਦੇ, ਅਸੀਂ 2500 ਚ ਕਰ ਦਿੰਦੇ ਆ। ਕਹਿੰਦਾ ਕਿ ਇਹ ਚੀਜ਼ ਤੁਸੀਂ ਕਿਉਂ ਨਹੀਂ ਆਪਣੇ ਚ ਖਤਮ ਕਰ ਸਕਦੇ? ਔਰ ਦੂਸਰੀ ਗੱਲ ਜਿਹੜੀ ਭਾਜੀ ਤੁਸੀਂ ਕਹੀ ਆ, ਉਹਨੂੰ ਡਬਲ ਬ੍ਰੋਕਰਿੰਗ ਕਹਿੰਦੇ ਆ। ਡਬਲ ਬ੍ਰੋਕਰਿੰਗ ਇਜ਼ ਇਲੀਗਲ ਬਾਈ ਲਾਅ। ਇਹ ਡਬਲ ਬ੍ਰੋਕਰਿੰਗ, ਤੁਸੀਂ ਜੇ ਟਰੱਕਿੰਗ ਕੰਪਨੀ ਆਪਣੇ ਨਾਂ ਤੇ ਲੋਡ ਲੈਂਦੀ ਆ, ਉਹ ਲੋਡ ਲੈ ਕੇ ਅੱਗੇ ਦੂਜੀ ਟਰੱਕਿੰਗ ਕੰਪਨੀ ਨੂੰ ਦਿੰਦੀ ਆ, ਉਹ ਇਲੀਗਲ ਆ, ਉਹ ਅਗੇਂਸਟ ਦਾ ਲਾਅ ਆ। ਐਕਚੁਅਲ ਦੇ ਵਿੱਚ ਇਹ ਕੀਤਾ ਨਹੀਂ ਜਾ ਸਕਦਾ, ਪਰ ਸਾਰੇ ਕਰਦੇ ਆ, ਠੀਕ ਹੈ ਨਾ, ਕਿਉਂਕਿ ਐਡੇ ਵੱਡੇ ਪੱਧਰ ਤੇ ਹੋ ਰਿਹਾ। ਇਸ ਕਰਕੇ ਇਹਨੂੰ ਕੰਟਰੋਲ ਕਰਨਾ, ਇਹਨੂੰ ਦਬਾਉਣਾ ਜਾਂ ਇਹਨੂੰ ਲਾਗੂ ਕਰਨਾ ਜਿਹੜਾ ਉਹ ਮੁਸ਼ਕਿਲ ਹੈਗਾ। ਪਰ ਐਕਚੁਅਲ ਦੇ ਵਿੱਚ ਇਹਦੇ ਖਿਲਾਫ ਲਾਅ ਹੈਗਾ। ਇਟ ਇਜ਼ ਇਲੀਗਲ ਟੂ ਡੂ ਅ ਡਬਲ ਬ੍ਰੋਕਰਿੰਗ। ਜੀ, ਦੇਖੋ ਇਹ ਵੀ ਗੱਲ ਹੈ ਨਾ ਰਮਨ ਜੀ, ਹੁਣ ਜਦੋਂ ਬ੍ਰੋਕਰਾਂ ਨੇ ਇੱਕ ਇੰਡਸਟਰੀ ਸਟੈਂਡਰਡ ਹੀ ਜਿਹੜਾ ਬਣਾਤਾ ਵੀ ਅਸੀਂ ਦੱਸਣਾ ਨਹੀਂ, ਤੇ ਗਾਂ ਫਿਰ ਜਿਹੜੇ ਹੈਗੇ ਉਹਨਾਂ ਦੇ ਥੱਲੇ ਕਰਨ ਵਾਲੇ, ਉਹਨਾਂ ਨੇ ਤੇ ਉਹੀ ਚੀਜ਼ ਨੂੰ ਫੋਲੋ ਕਰਨਾ ਨਾ, ਵੀ ਜੋ ਕੁਝ ਉੱਤੋਂ ਹੁੰਦਾ ਆ ਰਿਹਾ ਉਹਨਾਂ ਨੇ ਕਹਿਣਾ ਵੀ ਜਿੱਦਾਂ ਜਿੱਦਾਂ ਉੱਤੋਂ ਚੱਲੀ ਜਾਂਦਾ ਉੱਦਾਂ ਆਪਾਂ ਥੱਲੇ ਵੀ ਉੱਦਾਂ ਨੇ ਉਹ ਵਰਤੀ ਜਾਣਾ। ਸੋ ਆਈ ਥਿੰਕ ਬਿਲਕੁਲ ਜਿਹੜੀ ਪਾਰਦਰਸ਼ਤਾ ਆਉਣੀ ਆ ਉਹ ਉੱਤੋਂ ਹੀ ਸ਼ੁਰੂ ਹੋਣੀ ਆ। ਟੌਪ ਲੈਵਲ ਤੋਂ ਜਦੋਂ ਸ਼ੁਰੂ ਹੋਊਗੀ ਫਿਰ ਥੱਲੇ ਸਾਰਿਆਂ ਨੂੰ ਜਿਹੜੀ ਆ ਉਹ ਚੀਜ਼ ਮੰਨਣੀ ਪਊਗੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਹੈਗੇ, ਪਲੀਜ਼ ਜੇ ਕਿਸੇ ਦਾ ਟਰੱਕਿੰਗ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈਗਾ, ਚਾਹੇ ਉਹ ਰੈਗੂਲੇਸ਼ਨਸ ਨੂੰ ਲੈ ਕੇ ਆ ਜਾਂ ਹੋਰ DMB ਨੂੰ ਲੈ ਕੇ ਆ, ਤੁਸੀਂ ਕਾਲ ਕਰ ਸਕਦੇ ਹੋ 408 272 5200। ਸੋ DMB ਦੀ ਜੇ ਰਮਨ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਪਿਛਲੇ ਹਫ਼ਤੇ ਹੀ ਅਨਾਊਂਸ ਕੀਤਾ ਸੀ ਵੀ ਜਿਹੜੇ DMB ਆ 46 ਹੋਰ ਜਿਹੜੇ ਫੀਲਡ ਆਫਿਸਰਸ ਆ ਉਹ ਕੈਲੀਫੋਰਨੀਆ 'ਚ ਖੋਲ੍ਹਣ ਜਾ ਰਹੇ ਆ। ਸੋ ਤੁਹਾਨੂੰ ਲੱਗਦਾ ਵੀ ਹੁਣ ਜਿਹੜੇ DMB ਦੇ ਜਿਹੜੇ ਟੈਸਟ ਹੋਣੇ ਆ, ਖਾਸ ਕਰਕੇ ਟਰੱਕਿੰਗ ਨੂੰ ਲੈ ਕੇ ਜਾਂ ਆਮ ਕਾਰਾਂ ਦੇ ਵੀ, ਉਹ ਵੀ ਸ਼ੁਰੂ ਹੋ ਰਿਹਾ ਹੈ ਜਾਂ ਨਹੀਂ? ਫਿਲਹਾਲ ਤੇ ਉਹਨਾਂ ਤੇ ਨਹੀਂ ਅਜੇ ਪਤਾ ਲੱਗ ਸਕਿਆ ਕਿ ਉਹਨਾਂ ਦੇ ਜਿਹੜੇ ਟੈਸਟਿੰਗ ਵਗੈਰਾ ਸ਼ੁਰੂ ਹੋ ਰਹੀ ਕਿ ਨਹੀਂ ਹੋ ਰਹੀ, ਕਿਉਂਕਿ ਇਹਦੇ ਤੇ ਕਾਫੀ ਬੈਕਐਂਡ ਤੇ ਚਰਚਾ ਹੋਈ ਸੀ ਕਿ ਜਿਹੜੇ ਟੈਸਟ ਹੈਗੇ ਆ, ਜਿਹੜਾ ਟਰੱਕ ਦਾ ਡਰਾਈਵ ਟੈਸਟ ਹੈਗਾ ਉਹਦੇ ਲਈ
ਡੈਸ਼ ਕੈਮ ਲਾ ਕੇ ਤੇ ਉੱਦਾਂ ਦਾ ਕੋਈ ਨਾ ਕੋਈ ਟੈਕਨੀਕਲ ਤਰੀਕਾ ਜਿਹੜਾ ਲੱਭਿਆ ਜਾ ਰਿਹਾ ਸੀ ਤਾਂ ਕਿ ਜਿਹੜਾ ਐਗਜ਼ਾਮੀਨਰ ਹੈਗਾ ਉਹਨੂੰ ਕੈਬ ਦੇ ਵਿੱਚ ਨਾਲ ਨਾ ਬੈਠਣਾ ਪਵੇ ਸੈਕੰਡ ਸੀਟ ਤੇ ਉਹ ਆਪਣੀ ਕਾਰ ਪਿੱਛੇ ਫੋਲੋ ਕਰਕੇ ਤੇ ਉਹਦਾ ਟੈਸਟ ਲੈ ਸਕੇ। ਪਰ ਉਹਦੇ ਵਿੱਚ ਅਜੇ ਤੱਕ ਕੋਈ ਜਿਹੜਾ ਆ ਉਹ ਨਹੀਂ ਹੋਇਆ, ਉਹਦੇ 'ਚ ਮਤਲਬ ਕਿ ਰਿਸਪਾਂਸ ਨਹੀਂ ਹੈਗਾ ਜੀ ਕੀ ਕਰਨਾ ਉਹਨਾਂ ਨੇ। ਸੋ ਹਾਲ ਦੀ ਘੜੀ ਮੇਰੇ ਖਿਆਲ ਟੈਸਟਿੰਗ ਜਿਹੜੀ ਆ ਆਈ ਡੋਂਟ ਨੋ ਟੈਸਟਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਬਟ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ। ਪਰ ਪੇਪਰ ਵਰਕ ਵਗੈਰਾ ਤਾਂ ਮੇਰੇ ਖਿਆਲ ਨਾਲ ਫਿਰ ਸ਼ੁਰੂ ਹੋਊਗਾ, ਜਿਸ ਤਰ੍ਹਾਂ ਕਈ 1946 ਦੇ ਕਰੀਬ ਨਵੇਂ ਦੱਸੇ ਹੈਗੇ ਜਿਨ੍ਹਾਂ 'ਚ ਫ੍ਰਿਜ਼ਨੋ ਏਰੀਆ, ਤੁਹਾਡਾ ਏਰੀਆ, ਮਰਸਡ ਏਰੀਆ 'ਚ ਵੀ ਜਿਹੜਾ DMV ਆ ਉਹ ਖੁੱਲ੍ਹਣ ਜਾ ਰਹੇ ਆ। ਸੋ ਪੇਪਰ ਵਰਕ ਤਾਂ ਮੈਨੂੰ ਲੱਗਦਾ ਪ੍ਰੋਸੈਸ ਕਰੂਗਾ, ਜਿੱਦਾਂ ਪਿੱਛੇ ਆ ਰਿਹਾ ਸੀ ਨਾ ਪਲੇਟਾਂ ਨੂੰ ਲੈ ਕੇ ਜਾਂ ਹੋਰ ਬਹੁਤ ਸਾਡੇ ਸਰੋਤਿਆਂ ਦੇ ਕੁਐਸਚਨ ਹੁੰਦੇ ਸੀ। ਹਾਂਜੀ, ਪੇਪਰ ਵਰਕ ਨੂੰ ਲੈ ਕੇ ਤਾਂ ਪ੍ਰੋਸੈਸ ਜਿਹੜਾ ਉਹ ਪੂਰਾ ਚਾਲੂ ਹੋ ਜਾਣਾ ਆ। ਸੋ ਜਿਹੜਾ ਪੇਪਰ ਵਰਕ ਹੈਗਾ ਉਹ ਹੋ ਰਿਹਾ ਹੈਗਾ, ਬਟ ਜਿਹੜੀ ਟੈਸਟਿੰਗ ਹੈਗੀ ਉਹ ਕਿੰਨੀ ਹੋ ਰਹੀ ਹੈ ਉਹਦਾ ਨਹੀਂ ਪਤਾ ਜੀ। ਜੀ ਅਗਲੇ ਕਾਲਰ ਨੇ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈਗਾ ਰਮਨਵੀਰ ਜੀ, ਵੀ ਜਿਹੜਾ ਆਪਾਂ ਹੁਣ ਇਹ ਪ੍ਰੋਟੈਸਟ ਹੋਇਆ ਸੀ, ਇੱਕ ਵਾਰੀ ਤਾਂ ਚਲੋ ਆਪਾਂ ਉੱਥੇ ਪ੍ਰੋਟੈਸਟ ਕਰਕੇ ਰੌਲਾ ਪਾ ਲਿਆ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਦਿੱਤੀ, ਤੇ ਅੱਗੇ ਜਿਹੜੀ ਆਪਾਂ ਤੁਸੀਂ ਕਈ ਵਾਰ ਕਿਹਾ ਕਿ ਕਾਨੂੰਨੀ ਲੜਾਈ ਲੜਨੀ ਹੈ, ਤੇ ਉਹਦੇ ਵਾਸਤੇ ਕੀ ਫਿਊਚਰ ਪਲੈਨਿੰਗਾਂ ਹੋਈਆਂ ਨੇ ਉਹਨਾਂ ਦੀਆਂ, ਜਾਂ ਨਾਪਟਾ ਵੱਲੋਂ, ਜਾਂ ਆਪਾਂ ਕੀ ਅੱਗੇ ਕਰ ਰਹੇ ਹਾਂ, ਤੇ ਕਿੰਨਾ ਲੰਮਾ ਆਪਾਂ ਨੂੰ ਇਹ ਲੜਾਈ ਲੜਨੀ ਪਊ? ਕੁਛ ਇਹਦੇ ਬਾਰੇ ਜਾਣਕਾਰੀ ਥੋੜੀ ਜਿਹੀ ਦਿਓ ਹੋਰ। ਬਿਲਕੁਲ ਜੀ, ਸਾਡੀ ਪਿਛਲੇ ਵੀਕ ਵੀ ਮੀਟਿੰਗ ਹੋਈ ਆ, ਤਾਂ ਨੈਕਸਟ ਵੀਕ ਵੀ ਮੀਟਿੰਗ ਹੈਗੀ ਇਸੇ ਸਿਲਸਿਲੇ ਦੇ ਵਿੱਚ ਕਿ ਇਹਨੂੰ ਲਾਇਰ ਜਿਹੜਾ ਹੈਗੇ ਆ, ਲਾਇਰ ਸਿਲੈਕਸ਼ਨ ਦੇ ਉੱਤੇ ਆ ਕਿ ਲਾਇਰ ਕਿੱਦਾਂ ਸਿਲੈਕਟ ਕਰਨੇ ਹੈਗੇ ਔਰ ਕਿਹੜੇ ਲਾਇਰਸ ਸਿਲੈਕਟ ਕਰਨੇ ਹੈਗੇ। ਨਾਟ ਇਹਦੇ 'ਚ ਇੱਕ ਕੋਈ ਪਰਟੀਕੂਲਰ ਲਾਇਰਸ ਚਾਹੀਦੇ ਹੈਗੇ ਜਿਨ੍ਹਾਂ ਨੂੰ ਜਿਹੜੇ ਕਿ ਉੱਦਾਂ ਦੇ ਪਰਟੀਕੂਲਰ ਕੇਸ ਕਰਦੇ ਹੈਗੇ ਆ। ਅਸੀਂ ਆਪਣਾ ਜਿਹੜਾ ਸਾਰਾ ਕੇਸ ਸਟੱਡੀ ਹੈਗੀ ਆ ਉਹ ਸਿੱਖ ਕੋਲੀਸ਼ਨ ਨੂੰ ਵੀ ਫਾਰਵਰਡ ਕੀਤੀ ਹੈਗੀ ਆ ਤੇ ਉਹ ਵੀ ਵਰਕਆਊਟ ਕਰ ਰਹੇ ਹੈਗੇ ਆ। ਸੈਲਡਪ ਜਿਹੜੀ ਕਿ ਵਾਸ਼ਿੰਗਟਨ DC ਦੇ ਵਿੱਚ ਹੈਗੀ ਆ, ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਉਹ ਵੀ ਵਰਕਆਊਟ ਕਰ ਰਹੇ ਹੈਗੇ, ਟਰਾਈ ਕਰ ਰਹੇ ਹੈਗੇ ਕਿ ਇਹਨੂੰ ਕਿਸ ਤਰ੍ਹਾਂ ਦਾ ਅਸੀਂ ਜਿਹੜਾ ਲਾਇਰ ਹੈਗਾ ਜਾਂ ਕਿਸ ਤਰ੍ਹਾਂ ਇਹਨੂੰ ਪ੍ਰੋਸੀਡ ਕੀਤਾ ਜਾਵੇ। ਸੋ ਇਹਦੇ ਮਾਮਲੇ ਦੇ ਵਿੱਚ ਜਿਹੜਾ ਬੈਕਐਂਡ ਤੇ ਕੰਮ ਹੈਗਾ ਉਹ ਡੈਫੀਨੇਟਲੀ ਚੱਲ ਰਿਹਾ ਹੈਗਾ। ਜਿੰਨੀ ਦੇਰ ਤੱਕ ਕੋਈ ਖਾਸ ਇਹਦੇ ਵਿੱਚ ਮੂਵਮੈਂਟ ਨਹੀਂ ਹੁੰਦੀ ਜਾਂ ਇਹਦੇ ਵਿੱਚ ਅਚੀਵਮੈਂਟ ਨਹੀਂ ਹੁੰਦੀ ਉਨੀ ਦੇਰ ਤੱਕ ਡੈਫੀਨੇਟਲੀ ਅਜੇ ਕੋਈ ਜਿਹੜਾ ਖਾਸ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ, ਪਰ ਡੈਫੀਨੇਟਲੀ ਬੈਕਐਂਡ ਤੇ ਜਿਹੜਾ ਕੰਮ ਆ ਸਾਡੇ ਵੱਲੋਂ ਚੱਲਦਾ ਜਾ ਰਿਹਾ। ਔਰ ਇਸ ਮੌਕੇ ਤੇ ਆਪਣਾ ਜਗਰੂਪਾ ਜੀ, ਮੈਂ ਜ਼ਰੂਰ ਇਹ ਕਹੂੰਗਾ ਸਾਰਿਆਂ ਨੂੰ ਕਿ ਜੁਆਇਨ ਜ਼ਰੂਰ ਕਰੋ, ਕਿਉਂਕਿ ਜਿੰਨਾ ਦੇਰ ਤੱਕ ਤੁਸੀਂ ਜੁਆਇਨ ਨਹੀਂ ਕਰਦੇ ਤੇ ਉਨੀ ਦੇਰ ਤੱਕ ਜਿਹੜਾ ਨਾਪਟਾ ਹੈਗੀ ਆ, ਨਾਪਟਾ ਵੀ ਆਪਣੇ ਉਸੇ ਹੀ ਮੰਜ਼ਿਲ ਤੇ ਬੈਠੀ ਹੈ ਜਿੱਥੇ ਕਿ ਅਸੀਂ ਹੌਲੀ ਹੌਲੀ ਕਰਦੇ ਪਏ ਹਾਂ। ਸੋ ਇਹ ਜ਼ਰੂਰੀ ਹੈਗਾ ਜੀ। ਬਿਲਕੁਲ। ਸੋ ਜਿੱਦਾਂ ਵੀ ਅਪਡੇਟਸ ਹੋਰ ਹੋਣਗੀਆਂ ਫਿਰ ਆਪਾਂ ਜਿਹੜੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਜਗਦੀਪ ਜੀ, ਸਤਿ ਸ਼੍ਰੀ ਅਕਾਲ। ਜਗਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਜੀ, ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਨਾ ਮੈਡੀਕਲ ਐਗਜ਼ਾਮ ਜਿਹੜਾ ਹੁੰਦਾ ਹੈ ਨਾ, ਸਰਟੀਫਿਕੇਟ ਐਕਸਪਾਇਰ ਹੋਇਆ ਜੀ 4 ਮਹੀਨੇ ਦਾ, ਪਰ ਬਾਅਦ 'ਚ ਕਰੋਨਾ ਵਾਇਰਸ ਦੀ ਆ ਗਈ ਤੇ ਮੈਂ ਕਿੱਦਾਂ ਜੀ ਹੁਣ ਕਿੱਦਾਂ DMV ਨਾਲ ਟਾਈਪ ਕਰਾਂ ਜੀ? ਕੋਈ ਲੈਟਰ ਨਹੀਂ ਆਈ ਮੈਨੂੰ। ਬਿਲਕੁਲ ਜੀ, ਉਹ ਤੁਹਾਡਾ ਜੂਨ 30 ਤੱਕ ਜਿਹੜਾ ਐਕਸਟੈਂਡ ਹੈਗਾ ਆ। ਸੋ ਤੁਸੀਂ ਜੇ ਤੁਹਾਡਾ ਮੈਡੀਕਲ ਆਫਿਸ ਖੁੱਲ ਜਾਂਦਾ ਹੈਗਾ ਤੇ ਮੈਡੀਕਲ ਆਫਿਸ 'ਚ ਤੁਸੀਂ ਜਾ ਕੇ ਜਿੱਥੇ ਮੈਡੀਕਲ ਕਰਵਾਉਂਦੇ ਆ ਉੱਥੇ ਮੈਡੀਕਲ ਕਰਵਾ ਸਕਦੇ ਹੈਗੇ ਆ, ਤੇ ਉਹ ਤੁਹਾਡਾ ਵੀਆ ਈਮੇਲ ਜਿਹੜਾ ਆ ਉਹ ਭੇਜ ਦਿੰਦੇ ਆ ਜਾਂ ਕਿਸ ਤਰ੍ਹਾਂ ਵੀ ਭੇਜ ਸਕਦੇ ਆ। ਸੋ ਉਹਦੇ ਵਿੱਚ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੈਗੇ। ਠੀਕ ਆ ਜੀ, ਜੀ ਥੈਂਕ ਯੂ ਜੀ। ਓਕੇ ਜੀ। ਹਾਂਜੀ, ਉੱਦਾਂ ਵੈਸੇ ਦੱਸਦੇ ਜਾਈਏ ਤਕਰੀਬਨ 71 ਉਹਨਾਂ ਨੇ DMV ਜਿਹੜੇ ਓਪਨ ਵੀ ਜਿਹੜੇ ਉਹ ਕਰ ਦਿੱਤੇ ਹੈਗੇ ਨੇ। ਸੋ DMV ਦੀ ਵੈਬਸਾਈਟ ਤੇ ਜਾ ਕੇ ਇੱਕ ਵਾਰੀ ਜਿਹੜਾ ਉਹ ਚੈੱਕ ਕਰ ਲਓ, ਤੇ ਇਹ ਉਹਨਾਂ ਨੂੰ ਆਈਦਰ ਕਾਲ ਕਰਕੇ ਜਾਂ ਈਮੇਲ ਕਰਕੇ ਵੀ ਤੁਸੀਂ ਜਿਹੜਾ ਪੁੱਛ ਸਕਦੇ ਆ ਵੀ ਕੀ ਅਸੀਂ ਇਸ ਚੀਜ਼ ਨੂੰ ਕਰਵਾਉਣ ਦੇ ਲਈ ਉੱਥੇ ਜਿਹੜਾ ਉਹ ਆ ਸਕਦੇ ਆ ਜਾਂ ਨਹੀਂ। ਕੁਛ ਕੁ ਲਿਮਿਟਿਡ ਸਰਵਿਸਿਜ਼ ਜਿਹੜੀਆਂ ਉਹਨਾਂ ਨੇ ਹਾਲ ਦੀ ਘੜੀ ਉੱਥੇ ਦੇਣੀਆਂ ਸ਼ੁਰੂ ਕੀਤੀਆਂ ਨੇ। ਅਗਲੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਨਾਮ ਸਿੰਘ ਬੋਲਦਾ ਜੀ, ਜੁਬਾਰੇਟ ਤੋਂ ਜੀ। ਹਾਂਜੀ ਜੀ। ਮੇਰਾ ਸਵਾਲ ਹੈ ਜੀ, ਆਪਣੀ ਪਾਸਪੋਰਟ ਬਣਨਾ ਦਿੱਤਾ ਹੋਇਆ ਮੈਂ, ਆਪਣੇ ਇੰਡੀਆ ਪਾਸਪੋਰਟ ਵੈਸੇ ਜੀ। ਇਹ ਤਾਂ ਚਲੋ ਟਰੱਕਿੰਗ ਦਾ ਪ੍ਰੋਗਰਾਮ ਆ। ਇਹ ਮਤਲਬ ਕਰੋ ਤੱਕ ਦਫ਼ਤਰ ਖੋਲਣਗੇ ਜੀ, ਮੈਂ ਪੁੱਛਣਾ ਸੀਗਾ ਜੀ। ਉਹਦਾ ਨਾ ਭਾਜੀ ਤੁਸੀਂ ਸੈਚਰਡੇ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੋਣਾ ਹੈ ਇਮੀਗ੍ਰੇਸ਼ਨ ਦਾ, ਉਹਦੇ 'ਚ ਆਪਾਂ ਦੱਸਾਂਗੇ ਪਤਾ ਕਰਕੇ। ਬਾਕੀ ਜਿਹੜਾ ਦਫ਼ਤਰ ਦਿੱਤਾ ਵੈਸੇ ਤਾਂ ਉਹ ਪ੍ਰੋਸੈਸਿੰਗ ਅੰਦਰ ਬੈਠੇ ਜਿਹੜੇ ਉਹ ਕਈ ਚੀਜ਼ਾਂ ਦੀ ਕਰੀ ਜਾਂਦੇ ਸੀ, ਉੱਦਾਂ ਹੀ ਚਲੋ ਸਾਰਿਆਂ ਦੇ ਲਈ ਦੱਸ ਦਈਏ। ਬਾਕੀ ਉਹਨਾਂ ਨੂੰ ਕਾਲ ਕਰਕੇ ਆਈ ਥਿੰਕ ਤੁਹਾਡੇ ਨੂੰ ਜਿਹੜਾ ਬੈਟਰ ਆਨਸਰ ਜਿਹੜਾ ਮਿਲੂਗਾ। ਹਾਲ ਦੀ ਘੜੀ ਬੇ ਏਰੀਏ ਦੀਆਂ ਕਾਉਂਟੀਜ਼ ਦੇ ਵਿੱਚ ਜਿਹੜਾ ਕਈ ਚੀਜ਼ਾਂ ਅਜੇ ਵੀ ਉਹ ਰੁਕੀਆਂ ਹੋਈਆਂ ਨੇ ਸ਼ੈਲਟਰ ਇਨ ਪਲੇਸ ਦੇ ਕਰਕੇ। ਸੋ ਹੋਪਫੁਲੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਅਗਲੀਆਂ ਸਟੇਜਾਂ 'ਚ ਕੀ ਕੁਛ ਹੋਰ ਜਿਹੜਾ ਓਪਨ ਹੋਣ ਜਾ ਰਿਹਾ।
ਅਗਲੇ ਕਾਲਰ ਨੇ ਜਗਰੂਪ ਜੀ, ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜਗਰੂਪ ਜੀ ਜੀ। ਹਾਂਜੀ, ਮੇਰਾ ਇੱਕ ਡਿਸਕਨੈਕਟ ਹੋ ਗਈ ਸੀ ਕਾਲ। ਮੇਰਾ ਕੁਐਸਚਨ ਅਮਨ ਭਾਜੀ ਸੈਕੰਡ ਇਹ ਸੀਗਾ ਕਿ ਜਿਹੜਾ ਤੁਸੀਂ ਜਿੱਦਾਂ ਕਹਿ ਰਿਹਾ ਕਿ ਵਕੀਲ ਆਪਾਂ ਕਰਨੇ ਨੇ, ਲਾਇਰ ਕਰਨੇ ਨੇ, ਸੋ ਫੰਡਿੰਗ ਦਾ ਕੀ ਅਰੇਂਜਮੈਂਟ ਹੈਗਾ ਉਹਨਾਂ ਵੱਲੋਂ, ਵਾਸ਼ਿੰਗਟਨ ਡੀਸੀ ਵਾਲਿਆਂ ਵੱਲੋਂ? ਉਹਨਾਂ ਦੀਆਂ ਕੋਈ ਟਰੱਕਿੰਗ ਐਸੋਸੀਏਸ਼ਨਾਂ ਕਰ ਰਹੀਆਂ ਨੇ ਫੰਡਿੰਗ, ਜਾਂ ਕਿੱਦਾਂ ਹੋਊਗਾ ਇਹ? ਕਿਉਂਕਿ ਕਾਨੂੰਨੀ ਲੜਾਈ ਤੇ ਖਰਚੇ ਕਾਫੀ ਆਉਂਦੇ ਆ ਜੀ। ਜੀ ਬਿਲਕੁਲ ਜੀ। ਇਹ ਜਿਹੜਾ ਇਨੀਸ਼ੀਅਲ ਖਰਚਾ ਹੈਗਾ ਉਹ ਇੱਕ ਕੰਪਨੀ ਜਿਹੜੀ ਹੈਗੀ ਆ ELD ਵਾਲੀ ਕੋਈ ਕੰਪਨੀ ਹੈਗੀ ਆ, ਉਹਨਾਂ ਵੱਲੋਂ ਉਹਦੇ ਓਨਰ ਵੱਲੋਂ ਕੀਤਾ ਗਿਆ ਹੈਗਾ ਜਿਹੜਾ ਇਨੀਸ਼ੀਅਲ ਐਕਸਪੈਂਸ ਹੈਗਾ। ਹੁਣ ਇਸ ਤੋਂ ਬਾਅਦ ਜਿਹੜਾ ਐਕਸਪੈਂਸ ਹੈਗਾ ਆ ਉਹ ਈਦਰ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਸਾਡੇ ਵੱਲੋਂ ਕਿ ਅਸੀਂ ਜਿਹੜਾ ਨਾਪਟਾ ਵੱਲੋਂ ਵੀ ਫੰਡ ਰੇਜ਼ਿੰਗ ਜਿਹੜੀ ਇਹਦੀ ਸ਼ੁਰੂ ਕੀਤੀ ਜਾਵੇ, ਤੇ ਜਿਹੜੀਆਂ ਬਾਕੀ ਜਿਹੜੇ ਗਰੁੱਪ ਹੈਗੇ ਆ ਉਹਨਾਂ ਨਾਲ ਵੀ ਜਿਹੜਾ ਤਾਲਮੇਲ ਕੀਤਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਕੀ ਹੈਲਪ ਕੀਤੀ ਜਾ ਰਹੀ ਆ। ਪਰ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਗਰੁੱਪ ਹੈਗੇ ਆ ਉਹ ਬੜੇ ਇਨੀਸ਼ੀਅਲ ਤੇ ਨਵੇਂ ਗਰੁੱਪ ਹੈਗੇ ਆ, ਉਹ ਇੰਡੀਵਿਜੂਅਲ ਹੈਗੇ ਆ ਬੰਦੋਕੀ, ਉਹਨਾਂ ਦੇ ਵਿੱਚ ਕੋਈ ਵੱਡੀ ਐਸੋਸੀਏਸ਼ਨ ਨਹੀਂ ਉੱਥੇ ਹੈਗੀ ਕੋਈ ਵੀ। ਮੇਰੇ ਖਿਆਲ ਜਿਹੜਾ ਇਹ ਗਰੁੱਪ ਇਸ ਵੇਲੇ ਕੰਮ ਕਰ ਰਿਹਾ ਹੈਗਾ ਜਾਂ ਜਿਹੜਾ ਇਹ ਸਾਰਾ ਜਿਹੜਾ ਕੋਲੀਸ਼ਨ ਕੰਮ ਕਰ ਰਹੀ ਹੈਗੀ ਉਹਦੇ ਵਿੱਚ ਮੇਰੇ ਖਿਆਲ ਨਾਪਟਾ ਦੇ ਹੀ ਨੰਬਰ ਥੋੜੇ ਜਿਹੇ ਹੈਗੇ ਆ, ਬਾਕੀ ਸਾਰੇ ਜਿਹੜੇ ਆ ਇਨੀਸ਼ੀਅਲ ਗਰੁੱਪ ਹੈਗੇ ਆ, ਛੋਟੇ ਗਰੁੱਪ ਹੈਗੇ ਆ। ਸੋ ਇਹਦੇ ਵਿੱਚ ਸਾਨੂੰ ਉਹ ਇਸ ਵੇਲੇ ਸਾਡੇ ਵੱਲ ਅਪਰੋਚ ਜ਼ਿਆਦਾ ਕਰ ਰਿਹਾ ਕਿ ਅਸੀਂ ਕੀ ਕਰ ਸਕਦੇ ਹਾਂ, ਸੋ ਸਾਡੇ ਵੱਲ ਨਜ਼ਰਾਂ ਜ਼ਿਆਦੀਆਂ ਟਿਕੀਆਂ ਹੋਈਆਂ। ਜੀ ਜੀ ਚਲੋ, ਜਿੱਦਾਂ ਵੀ ਅਪਡੇਟ ਹੋਈ ਜ਼ਰੂਰ ਜਿਹੜੇ ਆ ਤੁਸੀਂ ਜਿਹੜਾ ਜੀ ਉਹ ਦੱਸਦੇ ਦਿਓ। ਬਾਕੀ ਜਿਹੜੇ ਕਿਉਂਕਿ ਓਨਰ ਆਪਰੇਟਰ ਤਾਂ ਇੰਡੀਵਿਜੂਅਲ ਹੈਗੇ, ਆਈ ਥਿੰਕ ਓਇਡਾ ਇੱਕ ਕਾਫੀ ਵੱਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹ ਵੀ ਓਨਰ ਆਪਰੇਟਰਾਂ ਦੀ ਆ ਕਹਿਣ ਨੂੰ। ਸੋ ਉਹਨਾਂ ਦੇ ਨਾਲ ਵੀ ਜਿਹੜਾ ਆ ਉਹਨਾਂ ਦੇ ਉੱਤੇ ਵੀ ਦਬਾਅ ਪਾਉਣਾ ਚਾਹੀਦਾ, ਭਾਈ ਸਾਡੀ ਇਹ ਵੀ ਇਸ ਚੀਜ਼ ਦੇ ਵਿੱਚ ਵੀ ਹੈਲਪ ਕਰੋ। ਸੋ ਜਿਹੜੇ ਵੀ ਜਿੰਨੇ ਵੀ ਗਰੁੱਪ ਹੈਗੇ ਸਾਰਿਆਂ ਨੂੰ ਮਿਲ ਜੁਲ ਕੇ ਹੀ ਜਿਹੜਾ ਹੁਣ ਕਰਨਾ ਚਾਹੀਦਾ। ਇਹ ਹੁਣ ਇੱਥੇ ਆਈ ਥਿੰਕ ਸ਼ਾਇਦ ਇਸ ਮਾਮਲੇ ਦੇ ਵਿੱਚ ਕੀ ਪੱਕੀ ਗੱਲ ਆ ਵੀ ਜੇ ਕੋਈ ਚੌਧਰ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਪ੍ਰੋਬਲਮ ਆਉਣੀ ਆ ਬਾਅਦ ਦੇ ਵਿੱਚ। ਸਾਰੇ ਜਾਣੇ ਜੇ ਮਿਲ ਕੇ ਚੱਲਣਗੇ ਤਾਂ ਬੈਟਰ ਰਹੂਗਾ, ਸਾਰਿਆਂ ਦਾ ਜਿਹੜੀ ਆ ਉਹ ਸੁਣੀ ਜਾਊਗੀ। ਅਦਰਵਾਈਜ਼ ਨਹੀਂ ਤਾਂ ਫਿਰ ਖਿੰਡ-ਪੁੰਡ ਜਾਣਾ, ਜਿੱਦਾਂ ਪਹਿਲੋਂ ਵੀ ਕਈ ਵਾਰੀ ਜਿਹੜਾ ਉਹ ਦੇਖਿਆ ਗਿਆ। ਅਤੇ ਵੱਡੀਆਂ ਜਿਹੜੀਆਂ ਟਰੱਕਿੰਗ ਐਸੋਸੀਏਸ਼ਨ ਆ ਉਹ ਤਾਂ ਚਾਹੁੰਦੀਆਂ ਹੀ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਖਿੰਡ-ਪੁੰਡ ਜਾਓ। ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਕੌਣ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਇਸ ਪੂਰੇ ਮਾਮਲੇ ਦੇ ਵਿੱਚ ਕੰਮ ਕਰ ਰਿਹਾ, ਵੀ ਸਮੇਂ ਸਿਰ ਸਾਰਾ ਕੁਝ ਹੋ ਰਿਹਾ ਜਾਂ ਨਹੀਂ ਹੋ ਰਿਹਾ, ਕੀ ਕੁਝ ਹੋ ਰਿਹਾ। ਸੋ ਪ੍ਰੈਸ਼ਰ ਜਿਹੜੇ ਆ ਜਿੰਨੇ ਵੀ ਓਨਰ ਆਪਰੇਟਰ ਆ ਸਾਰਿਆਂ ਦੇ ਉੱਤੇ, ਸਾਰਿਆਂ ਨੂੰ ਉਹਨਾਂ ਦੇ ਉੱਤੇ ਦਬਾਅ ਜਿਹੜਾ ਹੁਣ ਪਾ ਕੇ ਰੱਖਣਾ ਪੈਣਾ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਹੁਣ ਇੱਕ ਵੀਰ ਨੇ ਕੁਐਸਚਨ ਕੀਤਾ ਸੀ ਕਿ DMB 'ਚ ਆਪਾਂ ਮੈਡੀਕਲ ਜਿਹੜਾ ਕਿਵੇਂ ਅਪਡੇਟ ਕਰ ਸਕਦੇ ਹਾਂ। ਭਾਜੀ ਉਹਦੇ ਲਈ ਮੈਂ ਰੀਸੈਂਟਲੀ ਆਪਣਾ ਮੈਡੀਕਲ ਅਪਡੇਟ ਕਰਾਇਆ। ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਸਾਨੂੰ ਅਕਾਊਂਟ ਕ੍ਰੀਏਟ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਅਸੀਂ ਮੈਡੀਕਲ ਦੇ ਸਾਨੂੰ ਪੇਪਰ ਮਿਲਦੇ ਨੇ ਸਾਡੇ ਡਾਕਟਰ ਦੇ ਕੋਲੋਂ, ਉਹ ਦੋਨੋਂ ਪੇਪਰ ਭਾਜੀ ਅਪਡੇਟ ਕਰਨੇ ਨੇ ਉਸ ਅਕਾਊਂਟ ਦੇ ਅੰਦਰ ਜਾ ਕੇ। ਫਿਰ ਉਹ ਤੁਹਾਡੀ ਈਮੇਲ ਦੇ ਉੱਪਰ ਇੱਕ ਕੋਡ ਭੇਜਦੇ ਨੇ, ਉਹ ਕੋਡ ਤੁਸੀਂ ਕੋਡ ਰੱਖਣਾ ਤੇ ਉਸ ਤੋਂ ਬਾਅਦ ਭਾਜੀ DMB ਵਾਲੇ ਖੁਦ ਤੁਹਾਨੂੰ ਕਾਲ ਕਰਦੇ ਨੇ ਜਿਸ ਵੇਲੇ ਸਿਸਟਮ ਦੇ ਵਿੱਚ ਅਪਡੇਟ ਕਰਦੇ ਨੇ ਤੁਹਾਡਾ ਮੈਡੀਕਲ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਇਹ ਤਰੀਕਾ ਹੈ ਭਾਜੀ ਇਹਦਾ। ਬਸ ਮੇਕ ਸ਼ੋਰ ਕਿ ਆਪਣੀ ਈਮੇਲ, ਤੁਹਾਡੀ ਸੋਸ਼ਲ ਸਿਕਿਉਰਿਟੀ, ਤੁਹਾਡਾ ਲਾਇਸੈਂਸ ਨੰਬਰ ਸਾਰੇ ਤੁਸੀਂ ਤੁਹਾਡੇ ਕੋਲ ਹੋਵੇ ਜਦੋਂ ਤੁਸੀਂ ਅਕਾਊਂਟ ਕ੍ਰੀਏਟ ਕਰਨਾ ਹੈ। ਅਕਾਊਂਟ ਬਣਾ ਕੇ ਉਹ ਸਾਰਾ ਕੁਝ ਫਿਰ ਉਹਦੇ ਵਿੱਚ ਹੀ ਅਪਲੋਡ ਕਰ ਦੇਣਾ। ਤੁਸੀਂ DMB ਦੇ ਉੱਪਰ ਜਾ ਕੇ ਵੈਬਸਾਈਟ ਤੇ ਉਹਨਾਂ ਦੀ ਓਪਨ ਕਰਕੇ ਉੱਥੇ ਅਕਾਊਂਟ ਕ੍ਰੀਏਟ ਕਰ ਸਕਦੇ ਆ। ਜੀ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਓਕੇ DMB.ca.gov ਹੈਗੀ ਜਿਹੜੀ ਉਹ ਵੈਬਸਾਈਟ, ਉੱਥੇ ਜਾ ਕੇ ਜਿਹੜਾ ਅਕਾਊਂਟ ਆ ਉਹ ਤੁਸੀਂ ਕ੍ਰੀਏਟ ਕਰ ਸਕਦੇ ਹੋ। ਸੋ ਇਹ ਕਰੋਨਾ ਵਾਇਰਸ ਨੇ ਉੱਦਾਂ ਕਈ ਜਿਹੜੇ ਕੰਮ ਸਿਖਾਲੇ ਵੀ ਕਰ ਸਕਦੇ ਆ ਬਾਅਦ 'ਚ ਅਜਿਹੀਆਂ ਜਿਹੜੀਆਂ ਟੈਕਨੋਲੋਜੀ ਦੀ ਜਿਹੜੀ ਆ ਸਹਾਇਤਾ ਜਿਹੜੀ ਉਹ ਲੈਂਦੇ ਹੋਏ। ਸੋ ਚੰਗੀ ਗੱਲ ਆ, ਕਈ ਕੰਮਾਂ ਦੇ ਲਈ ਜਿਹੜਾ ਤੁਹਾਨੂੰ ਹੈਲਪ ਵੀ ਇਸ ਚੀਜ਼ਾਂ 'ਚ ਹੋ ਜਾਊਗੀ। ਇਹ ਉੱਦਾਂ ਵੈਸੇ ਰਮਨ ਜੀ ਇਹ ਕੀ ਡਰੱਗ ਅਲਕੋਹਲ ਉਸ ਦੇ ਵਿੱਚ ਹੀ ਬਾਅਦ ਦੇ ਵਿੱਚ ਇਹ ਅਪਡੇਟ ਹੋਇਆ ਕਰਨਾ, ਇਹ ਜਿਹੜਾ ਮੈਡੀਕਲ ਹੁੰਦਾ ਹੈ ਜਾਂ ਇਹ ਡਿਫਰੈਂਟ ਚੀਜ਼ ਹੋਊਗੀ? ਨਹੀਂ ਜੀ, ਇਹ ਡਿਫਰੈਂਟ ਹੈਗੀ ਆ, ਟੋਟਲੀ ਡਿਫਰੈਂਟ ਹੈਗਾ। ਡਰੱਗ ਐਂਡ ਅਲਕੋਹਲ ਜਿਹੜਾ ਆ ਉਹ ਟੋਟਲੀ ਡਿਫਰੈਂਟ ਪ੍ਰੋਗਰਾਮ ਹੈਗਾ। ਠੀਕ ਹੈ ਜੀ। ਸੋ ਉਸ ਦੇ ਉੱਤੇ ਵੀ ਉਦੋਂ ਉਹਨਾਂ ਨੇ ਕਿਹਾ ਸੀਗਾ। ਸੋ ਲੇਟੈਸਟ ਅਪਡੇਟਸ ਜਦੋਂ ਆਈਆਂ ਫਿਰ ਉਸ ਦੇ ਬਾਰੇ ਵੀ ਜ਼ਰੂਰ ਜਿਹੜੀ ਜਾਣਕਾਰੀ ਆ ਉਹ ਸਾਂਝੀ ਜਿਹੜੀ ਜ਼ਰੂਰ ਕਰਿਓ। ਜੀ ਬਿਲਕੁਲ। ਅਤੇ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਡੀਰੈਗੂਲੇਸ਼ਨਸ ਨੂੰ ਲੈ ਕੇ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਜਾਰੀ ਕੀਤਾ ਸੀ। ਕੀ ਕੁਛ ਰੈਗੂਲੇਸ਼ਨਸ ਉਹਨਾਂ ਨੇ ਟਰੈਕਿੰਗ ਦੀਆਂ ਵੀ ਉਸ ਦੇ ਵਿੱਚ ਸੀਗੀਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਕੋਈ ਰੈਗੂਲੇਸ਼ਨਸ ਆ ਉਹ ਟਰੈਕਿੰਗ ਦੇ ਵਿੱਚ ਵੀ ਘਟਾਈਆਂ ਜਾ ਸਕਦੀਆਂ? ਬਿਲਕੁਲ, ਉਹ ਕਾਫੀ ਵੇਗ ਹੈਗਾ, ਕਾਫੀ ਓਪਨ ਹੈਗਾ ਜਿਹੜਾ ਉਹ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਹੈਗਾ। ਉਹਦੇ ਵਿੱਚ ਬੇਸਿਕਲੀ ਇਹ ਹੈਗਾ ਕਿ ਜੇ ਕੋਈ ਵੀ ਐਸਾ ਜਿਹੜਾ ਕਾਨੂੰਨ ਹੈਗਾ ਜਿਹੜਾ ਕਿ ਸਾਡੀ ਇਕਨੋਮੀ ਨੂੰ ਮੂਵ ਫਾਰਵਰਡ ਕਰਨ ਦੇ ਵਿੱਚ ਅੜਚਨ ਪੈਦਾ ਕਰਦਾ ਆ,
ਉਸ ਲਾਅ ਨੂੰ, ਉਸ ਕਾਨੂੰਨ ਨੂੰ ਜਿਹੜਾ ਆ ਉਹ ਖਤਮ ਕੀਤਾ ਜਾਣਾ ਚਾਹੀਦਾ, ਜਾਂ ਉਹਨੂੰ ਉਹਨੂੰ ਚੇਂਜ ਕੀਤਾ ਜਾਵੇ ਜਾਂ ਉਹਨੂੰ ਖਤਮ ਕੀਤਾ ਜਾਵੇ। ਸੋ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਹੈ ਕਿ ਜਿਹਦੇ ਵਿੱਚ ਹੁਣ ਕੁਛ ਇੱਕ ਜਿਹੜੇ ਵੀਡੀਓਜ਼ ਹੈਗੇ ਆ ਸਾਡੇ, ਉਹ WhatsApp ਗਰੁੱਪ ਦੇ ਵਿੱਚ ਘੁੰਮ ਰਹੇ ਆ ਕਿ ਜਿਹੜੀ ELD ਹੈਗੀ ਆ ਉਹ ਖਤਮ ਕਰ ਦੇਣੀ ਆ, ਇਸ ਪ੍ਰੋਗਰਾਮ ਦੇ ਤਹਿਤ ਇਹਨੂੰ ਕਰ ਦੇਣਾ। ਸੋ ਇਹੋ ਜਿਹੀਆਂ ਚੀਜ਼ਾਂ ਇੱਕ ਤਾਂ ਜਿਹੜੀਆਂ ਆ ਕਿ ਅਫਵਾਹਾਂ ਨਾ ਫੈਲਾਈਆਂ ਜਾਣ, ਔਰ ਨਾ ਹੀ ਨਾ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਯਕੀਨ ਕੀਤਾ ਜਾਵੇ। ਔਰ ਪਲੀਜ਼ ਇਹ ਜਿਹੜੇ ਕਾਨੂੰਨ ਹੈਗੇ ਆ, ਰੂਲਸ ਐਂਡ ਰੈਗੂਲੇਸ਼ਨ ਹੈਗੇ ਆ, ਇਹਨਾਂ ਦਾ ਜਿਹੜਾ ਇਹਨਾਂ ਨੂੰ ਹਟਾਉਣਾ ਜਾਂ ਕਰਨਾ ਇਹ ਇੰਨਾ ਸੌਖਾ ਨਹੀਂ ਹੈਗਾ। ਬਟ ਅਗੇਨ ਕੁਛ ਵੀ ਚੀਜ਼ ਪੋਸੀਬਲ ਹੈਗੀ ਆ ਇਸ ਵੇਲੇ 'ਚ। ਜਿੱਦਾਂ ਕਿ ਹੁਣ ਕੱਲ ਪਰਸੋਂ ਦਾ ਇੱਕ ਜਿਹੜਾ ਵਿਵਾਦ ਉੱਠਿਆ ਹੈਗਾ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਸੇ ਹੀ ਕਾਨੂੰਨ ਦੇ ਤਹਿਤ ਜਿਹੜੀ ਇੱਕ ਗੱਲ ਕੀਤੀ ਹੈ ਕਿ ਜਿਹੜੀਆਂ ਆਪਣੀਆਂ ਏਅਰ ਰਿਸੋਰਸ ਬੋਰਡ ਦੇ ਵਿੱਚ ਜਿਹੜਾ, ਜਾਂ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਵੱਲੋਂ ਜਿਹੜੀਆਂ ਆਪਣੀਆਂ ਕਾਰ ਦੀਆਂ ਜਿਹੜੀਆਂ ਇਸ਼ੂ ਸੀਗੇ, ਜਿਹੜੇ ਐਡੇ ਰੂਲ ਐਂਡ ਰੈਗੂਲੇਸ਼ਨ ਲਾਗੂ ਕੀਤੇ ਗਏ ਆ, ਉਹਨਾਂ ਨੂੰ ਉਹ ਕਹਿ ਰਹੇ ਆ ਕਿ ਉਹਨਾਂ ਨੂੰ ਰੋਲ ਬੈਕ ਕਰ ਦਿੱਤਾ ਜਾਵੇ, ਕਿ ਜਿਹੜਾ 10 ਸਾਲ ਪਹਿਲਾਂ ਸੀਗਾ ਜਿੱਦਾਂ ਸੀਗਾ ਉੱਦਾਂ ਕਰ ਦਿੱਤਾ ਜਾਵੇ, ਤਾਂ ਕਿ ਉਹ ਜਿਹੜੀ ਚੀਜ਼ ਆ ਉਹ ਦੁਬਾਰਾ ਤੋਂ ਹੋ ਸਕੇ। ਸੋ ਉਹਦੇ ਲਈ ਕਾਫੀ ਵੱਡਾ ਵਿਵਾਦ ਇਹ ਸ਼ੁਰੂ ਹੋ ਗਿਆ ਹੁਣ ਕਿ ਜੇ ਕਾਰ ਦੀਆਂ ਰੈਗੂਲੇਸ਼ਨਸ ਰੋਲ ਬੈਕ ਕੀਤੀਆਂ ਜਾਂਦੀਆਂ ਆ, ਜਾਂ ਜਿਹੜੀਆਂ ਕਾਰਵਾਈਆਂ ਕਹਿ ਲਓ, ਜਾਂ ਰਿਸੋਰਸ ਬੋਰਡ ਦੀਆਂ ਜਿਹੜੀਆਂ ਆ ਉਹ ਕੀਤੀਆਂ ਜਾਂਦੀਆਂ, ਤੇ ਉਹ ਜਿਹੜੀਆਂ ਰੈਗੂਲੇਸ਼ਨ ਜੇ ਕੀਤੀਆਂ ਜਾਂਦੀਆਂ, ਤੇ ਜਿੰਨਾ ਤੁਸੀਂ ਆਪਾਂ ਦੇਖਿਆ ਕਿ ਕੈਲੀਫੋਰਨੀਆ ਦੇ ਵਿੱਚ ਕਿੰਨਾ ਕੁ ਆਪਾਂ ਪਿਛਲੇ 10-12 ਸਾਲਾਂ ਦੇ ਵਿੱਚ ਕਾਰ ਦੇ ਹੱਥੋਂ ਆਪਾਂ ਕਿੰਨਾ ਕੁ ਨੁਕਸਾਨ ਹੋਇਆ ਲੋਕਾਂ ਦਾ। ਸੋ ਇਹ ਸੋਚੋ ਕਿ ਉਹ ਜਿਹੜੀ ਹੁਣ ਮੂਵ ਫਾਰਵਰਡ ਹੋਏ ਆ, ਜੇ ਉਹਨੂੰ ਰਿਵਾਈਂਡ ਕਰ ਦਿੱਤਾ ਜਾਵੇ ਤੇ ਉਹ ਕਿੱਥੋਂ ਤੱਕ ਸਾਡੀ ਕੈਲੀਫੋਰਨੀਆ ਦੀ ਇਕਨੋਮੀ ਤੇ ਕੀ ਅਸਰ ਹੋਊ। ਜੀ ਸੋ ਬਿਲਕੁਲ ਇਹ ਚੀਜ਼ ਵੀ ਜਿਹੜੀ ਆ ਕੱਲ ਦੀ ਇਹ ਵੀ ਇਸ ਵੇਲੇ ਕਾਫੀ ਹਾਟ ਤੇ ਹੈਗਾ ਕੰਮ, ਜਿਹੜੇ ਕੈਲੀਫੋਰਨੀਆ ਦੇ ਕਾਰ ਦੇ ਹੈਗੇ ਆ ਚੇਅਰ ਹੈਗੇ ਆ ਲੇਡੀ ਜਿਹੜੇ, ਉਹਨਾਂ ਦੇ ਵੱਲੋਂ ਵੀ ਇਹ ਚੀਜ਼ ਨੂੰ ਮਤਲਬ ਕਿ ਜਿੱਦਾਂ ਕਹਿ ਲਓ ਵੀ ਇੱਕਦਮ ਫਲਿੱਪ ਕਰਨ ਵਾਲੀ ਗੱਲ ਹੈ ਕਿ ਅੱਜ ਤੋਂ 5 ਸਾਲ ਪਹਿਲਾਂ ਕੀ ਉਹ ਗੱਲ ਕਰ ਰਹੇ ਸੀਗੇ ਤੇ ਹੁਣ ਟੋਟਲੀ ਉਹ ਦੂਜੇ ਬੰਦੇ ਨੂੰ ਯੂ ਟਰਨ ਮਾਰ ਲਿਆ ਹੈਗਾ। ਸੋ ਇਹ ਕਾਫੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਇਹਦੇ ਵਿੱਚ ਬੜਾ ਜਿਹੜਾ ਆ ਅਸਰ ਜਾਂ ਬੜੀਆਂ ਚੇਂਜਸ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ। ਜੀ ਸੋ ਬਿਲਕੁਲ ਕਾਰਬ ਦੇ ਆਫਿਸਿਸ ਵੀ ਮੇਰੇ ਖਿਆਲ ਨਾਲ ਲਗਭਗ ਬੰਦੇ ਹੀ ਸੀਗੇ ਜਾਂ ਘਰਾਂ ਤੋਂ ਹੀ ਕੰਮ ਕਰਦੇ ਸੀ। ਹੋਪਫੁਲੀ ਹੁਣ ਕਿਉਂਕਿ ਸੈਕਰਾਮੈਂਟੋ ਦੇ ਵਿੱਚ ਆਫਿਸਿਸ ਹੈਗੇ ਆ, 1 ਜੂਨ ਤੋਂ ਸ਼ਾਇਦ ਓਪਨ ਹੋ ਜੂਗੇ। ਅਤੇ ਜਿੱਦਾਂ ਹੁਣ ਸੈਮੀਨਾਰਸ ਵਗੈਰਾ ਅੱਗੇ ਹੁੰਦੇ ਸੀ, ਹੁਣ ਮੈਨੂੰ ਲੱਗਦਾ ਸੈਮੀਨਾਰ ਤਾਂ ਨਹੀਂ ਹੁੰਦੇ, ਵੀਡੀਓ ਦੇ ਰਾਹੀਂ ਕੁਛ ਇਦਾਂ ਦਾ ਸੈਮੀਨਾਰ ਹੋਊਗੇ। ਮੈਂ ਨਾ ਉਹ ਵੀ ਵਧੀਆ ਆ, ਵਧੀਆ ਜਿਹੜੇ ਅਕਸਰ ਇਹ ਕਹਿ ਦਿੰਦੇ ਆ ਵੀ ਸਾਡੇ ਕੋਲ ਪਹੁੰਚਿਆ ਨਹੀਂ ਜਾਂਦਾ, ਫਿਰ ਵੀਡੀਓ ਤੇ ਆਪਾਂ ਨਹੀਂ ਕਹਿ ਸਕਦੇ ਨਾ, ਕਿਉਂਕਿ ਆਪਾਂ ਦੇਖਦੇ ਹਾਂ ਵੀ ਸਾਰੇ ਜਣੇ ਫੇਸਬੁੱਕ ਵੀ ਦੇਖੀ ਜਾਂਦੇ, ਟਿਕਟੋਕ ਵੀ ਦੇਖੀ ਜਾਂਦੇ, ਕਰੀ ਜਾਂਦੇ। ਸੋ ਇਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਜ਼ਰੂਰ ਨਾਲ ਦੇ ਨਾਲ ਜਿਹੜਾ ਉਹ ਦੇਖੀ ਜਾਣ, ਕੁਛ ਨਾ ਕੁਛ ਆਪਾਂ ਨੂੰ ਜਿਹੜਾ ਸਿੱਖਣ ਨੂੰ ਜਿਹੜਾ ਜ਼ਰੂਰ ਮਿਲੂਗਾ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਵੀਰੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰੇ ਜੀ, ਮੈਂ ਨਾ ਦੂਜੇ ਨੂੰ ਮੇਰਾ ਇੱਕ ਸਵਾਲ ਸੀਗਾ ਵੀ ਮੈਂ ਨਾ ਗੱਡੀ ਚਕਾਈ ਸੀਗੀ, ਅਸੀਂ ਪੁਰਾਣੀ ਗੱਡੀ ਟੋਇੰਗ ਵਾਲਿਆਂ ਨੂੰ ਜਿਹੜੇ ਨਹੀਂ ਭੰਨਦੇ ਹੁੰਦੇ ਆ ਜੀ, ਹਾਂਜੀ, ਉਹ ਨਾ ਨੰਬਰ ਪਲੇਟਾਂ ਨਾਲ ਹੀ ਲੈ ਗਏ ਤੇ ਮੈਂ ਗਿਆ ਅਸੀਂ ਲੋਡ ਲੈ ਕੇ ਤੇ ਬੱਚਿਆਂ ਨੇ ਖੋਲੀਆਂ ਨਹੀਂ। ਤੇ ਬਾਕੀ ਹਫ਼ਤੇ ਬਾਅਦ ਮਤਲਬ ਕਿ ਅਸੀਂ ਜਦੋਂ ਮੈਂ ਆਇਆ ਘਰੇ ਤੇ ਮੈਂ ਇਹਨਾਂ ਨੂੰ ਪੁੱਛਿਆ ਬੱਚਿਆਂ ਨੂੰ, ਮੈਂ ਖੋਲੀਆਂ ਨਹੀਂ, ਕਹਿੰਦੇ ਡੈਡੀ ਅਸੀਂ ਖੋਲੀਆਂ ਨਹੀਂ। ਮੈਂ ਉਹਨਾਂ ਨੂੰ ਕਾਲ ਕੀਤੀ, ਅਸੀਂ ਉੱਥੇ ਗਏ, ਉਹ ਕਹਿੰਦੇ ਤੁਹਾਡੀ ਗੱਡੀ ਤਾਂ ਆਲਰੇਡੀ ਭੰਨਤੀ ਵੀ, ਨਾਲ ਹੀ ਨੰਬਰ ਪਲੇਟਾਂ ਭੰਨਤੀਆਂ ਜੀ। ਤੇ ਵੀਰੇ ਜੀ ਫਿਰ ਨਾ ਅਸੀਂ ਮੋਟਰ ਵਹੀਕਲ ਤੋਂ ਇੱਕ ਮੈਨੂੰ ਚਿੱਠੀ ਆਉਂਦੀ ਆ ਵੀ ਦੂਜਿਆਂ ਨੇ ਤੁਹਾਡੀ ਨਾ ਰਜਿਸਟ੍ਰੇਸ਼ਨ ਮਤਲਬ ਸਪੇਅਰ ਹੋ ਗਈ ਆ, ਵੀ ਅਸੀਂ ਕੈਂਸਲ ਕਰਨ ਲੱਗੇ। ਤੇ ਅਸੀਂ ਕਿਹਾ ਵੀ ਬੱਚਿਆਂ ਨੂੰ ਮੈਂ ਪੜ੍ਹਾਈ, ਮੈਂ ਕਿਹਾ ਵੀ ਤੁਸੀਂ ਦੇਖੋ, ਤੇ ਉਹ ਕਹਿੰਦੇ ਵੀ ਕੁਛ ਨਹੀਂ ਡੈਡੀ, ਇਹ ਤਾਂ ਆਪਣੇ ਕੋਲ ਗੱਡੀ ਹੈ ਨੀ ਗੀ। ਤੇ ਹੁਣ ਮਤਲਬ ਕਿ 5ਵੇਂ ਮਹੀਨੇ ਦੀ ਫਿਰ 9 ਤਰੀਕ ਨੂੰ ਇੱਕ ਚਿੱਠੀ ਆਈ ਮੈਨੂੰ ਵੀ ਤੇਰਾ ਅਸੀਂ 26 ਤਰੀਕ ਨੂੰ ਲਾਇਸੈਂਸ ਸਸਪੈਂਡ ਕਰਨ ਲੱਗੇ ਆ, ਵੀ ਸਾਨੂੰ ਪ੍ਰੂਫ ਦੇ ਵੀ ਮਤਲਬ ਕਿ ਤੂੰ ਉਹ ਜਿਹੜੀ ਗੱਡੀ ਗਈ ਕਿੱਥੇ। ਤੇ ਫਿਰ ਜੀ ਮੈਂ ਨਾ ਇੱਥੇ ਮੈਂ ਨਿਊ ਜਰਸੀ 'ਚ ਰਹਿੰਦੇ ਅਸੀਂ ਜੀ, ਤੇ ਫਿਰ ਮੈਂ ਉਹਨਾਂ ਕੋਲ ਟੋਇੰਗ ਟਰੱਕਾਂ ਵਾਲੇ ਕੋਲੇ ਗਿਆ ਜਿਨ੍ਹਾਂ ਨੂੰ ਗੱਡੀ ਚਕਾਈ ਸੀ, ਤੇ ਉਹਨਾਂ ਨੂੰ ਜਾ ਕੇ ਮੈਂ ਪੁੱਛਿਆ, ਉਹਨਾਂ ਨੇ ਫਿਰ ਮੈਨੂੰ ਲੈਟਰ ਦਿੱਤਾ ਇੱਕ ਜੀ ਵੀ ਅਸੀਂ ਆਲਰੇਡੀ ਪਲੇਟਾਂ ਨਾਲ ਹੀ ਉਹਦੀਆਂ ਉਹ ਭੰਨਤੀਆਂ ਸੀਗੀਆਂ ਜੀ। ਤੇ ਮੈਂ ਉਹ 11 ਤਰੀਕ ਨੂੰ ਇੱਥੋਂ ਮੇਲ ਕੀਤਾ, $100 ਦਾ ਮੈਨੂੰ ਉਹਨਾਂ ਨੇ ਫਾਈਨ ਪਾਇਆ ਸੀ। ਉਹ ਵੀ ਉਸ ਤੋਂ ਬਾਅਦ ਮੈਨੂੰ ਜੀ 26 ਤਰੀਕ ਦੇ ਪਰਸੋਂ ਦੇ ਨਾਲੇ ਤਾਂ ਮੇਰੀਆਂ ਸਾਰੀਆਂ ਗੱਡੀਆਂ ਸੀਗੀਆਂ ਨਾ ਮੇਰੇ ਨਾਂ ਤੇ ਸੀਗੀਆਂ, ਉਹ ਰਜਿਸਟ੍ਰੇਸ਼ਨ ਉਹਨਾਂ ਨੇ ਕੈਂਸਲ ਕਰਤੀਆਂ, ਸਸਪੈਂਡ ਕਰਤੀਆਂ, ਨਾਲੇ ਮੇਰਾ ਲਾਇਸੈਂਸ ਸਸਪੈਂਡ ਕਰਤਾ। ਤੇ ਅਸੀਂ ਨਾ ਹੁਣ ਪੂਰਾ ਦਿਨ ਵੀਰੇ ਫੋਨ ਲਾ ਕੇ ਰੱਖਦੇ ਹਾਂ, ਤੇ ਨਾ ਉਹ ਤਾਂ ਫੋਨ ਚੱਕਦੇ ਮੋਟਰ ਵਾਈਕਲ ਵਾਲੇ, ਨਾ ਈਮੇਲ 'ਚ ਵੀ ਮੈਂ ਪੇ ਵੀ ਕਰਤਾ $100 ਤੇ ਈਮੇਲ ਵੀ ਕੀਤੇ ਪੇਪਰ, ਲੇਕਿਨ ਕੋਈ ਜਵਾਬ ਨਹੀਂ ਦਿੰਦੇ ਜੀ। ਭਾਜੀ ਤੁਹਾਨੂੰ ਨਾ ਕਿਸੇ ਲਾਇਰ ਨਾਲ ਗੱਲ ਕਰਨੀ ਚਾਹੀਦੀ ਆ, ਪਰ ਫਿਊਚਰ ਦੇ ਵਿੱਚ
ਜਦੋਂ ਵੀ ਤੁਸੀਂ ਗੱਡੀ ਵੇਚਦੇ ਆ ਜਾਂ ਤੁਸੀਂ ਚੁਕਾਉਂਦੇ ਆ ਨਾ, ਉਹ ਜਿਹੜੇ ਸਾਈਨ ਹੁੰਦੇ ਤੁਹਾਨੂੰ ਲੈਟਰ ਇੱਕ 15 ਦਿਨਾਂ ਦੇ ਵਿੱਚ ਭੇਜਣਾ ਪੈਂਦਾ DMV ਨੂੰ, ਸੈਲਰ ਨੂੰ ਵੀ ਹਾਂ ਮੈਂ ਗੱਡੀ ਵੇਚ ਦਿੱਤੀ ਆ। ਰਮਨ ਜੀ, ਇਹਦੇ ਬਾਰੇ ਤੁਹਾਨੂੰ ਸ਼ਾਇਦ ਹੋਰ ਪਤਾ ਹੋਵੇ। ਨਹੀਂ ਜੀ, ਮੇਰੀ ਇਹਦੇ ਬਾਰੇ ਨੌਲੇਜ ਇੰਨੀ ਨਹੀਂ ਹੈਗੀ DMV ਦੇ ਬਾਰੇ 'ਚ। ਸੋ ਇਹ ਜਿਹੜੇ DMV ਦਾ ਕੰਮ ਕਰਦੇ ਹੈਗੇ ਆ, ਡੈਫੀਨੇਟਲੀ ਉਹ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਜੀ। ਚਲੋ, ਤੁਹਾਡੀ ਗੱਲ ਜਿਹੜੀ ਬਲਵਿੰਦਰ ਜੀ ਸੁਣੀ ਆ, ਸੋ ਹੋਪਫੁਲੀ ਆਪਾਂ ਜਿਹੜੇ ਟਰਾਈ ਕਰਦੇ ਹਾਂ ਕਿਸੇ DMV ਵਾਲੇ ਦੇ ਨਾਲ ਜਿਹੜਾ ਉਹ ਸੰਪਰਕ ਕਰਕੇ, ਜਿਹੜਾ ਨਾਲੇ ਹੋ ਸਕਦਾ ਹਰ DMV ਦੇ ਥੋੜੇ ਡਿਫਰੈਂਟ ਰੂਲ ਹੋਣ। ਹਾਂ, ਇਹ ਜਿੱਦਾਂ ਇਹਨਾਂ ਨੇ ਦੱਸਿਆ ਡਿਫਰੈਂਟ ਜਿਹੜੇ ਸਟੇਟ ਦੇ ਵਿੱਚ ਜਿਹੜੇ ਹੈਗੇ ਨੇ। ਚਲੋ, ਹੋਪਫੁਲੀ ਕੁਛ ਨਾ ਕੁਛ ਜਿਹੜਾ ਜੇ ਕੋਈ ਪਤਾ ਲੱਗਦਾ ਤਾਂ ਜ਼ਰੂਰ ਕੋਈ ਨਾ ਕੋਈ ਦੱਸੂਗਾ। ਥੈਂਕ ਯੂ ਜੀ ਸਵਾਲ ਕਰਨ ਦੇ ਲਈ। ਚਲੋ, ਇੱਦਾਂ ਦੀਆਂ ਬਹੁਤ ਸਾਰੀਆਂ ਹਰਜੋਤ ਸਿੰਘ ਜੀ ਹੁੰਦੀਆਂ ਨੇ, ਕਈ ਵਾਰੀ ਕਿਸੇ ਨੂੰ ਵੀ ਜਿਹਦਾ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ ਹੈ, ਉਹ ਗੱਲ ਜਿਹੜੀ ਉਹ ਬਣ ਜਾਂਦੀ ਆ। ਸੋ ਅਗਲੇ ਕਾਲਰ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਸੁਝਾਅ ਦੇਣਾ ਸੀ, ਵੇਖੋ ਜਿਹੜਾ ਆਪਾਂ ਬੀੜਾ ਚੁੱਕਿਆ ਭਾਜੀ ਰਮਨ ਜੀ ਹੋਣਾ ਨੇ, ਭਾਈ ਸਾਰੇ ਜਾਣੇ ਆਪਣੇ ਪੰਜਾਬੀ ਭਰਾਵਾਂ ਨੇ, ਬਰੋਕਰਾਂ ਦੇ ਬਰਖਲਾ ਭਾਈ, ਇਹ ਸਾਰੇ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਨਾਲ ਹੋ ਕੇ ਚੱਲੀਏ ਜੀ। ਕਿ ਕੱਲ ਨੂੰ ਜਾਂ ਕੰਮ ਹੋ ਜਾਂਦਾ, ਕੋਈ ਕੈਪ ਲੱਗ ਜਾਂਦਾ, ਸਾਰਿਆਂ ਨੇ ਮਜ਼ੇ ਲੈਣੇ ਆ ਜੀ, ਸਾਰਿਆਂ ਨੂੰ ਪ੍ਰੋਫਿਟ ਹੋਣਾ। ਭਾਜੀ ਰਮਨ ਹੋਣਾ ਨੂੰ ਇਕੱਲਿਆਂ ਨੂੰ ਨਹੀਂ ਹੋਣਾ। ਆਪਾਂ ਜਿੰਨੇ ਜੋਗੇ ਹੈਗੇ ਆ, ਇਹ ਨਹੀਂ ਕਹਿੰਦੇ ਹਜ਼ਾਰਾਂ 'ਚ ਕੋਈ ਡੋਨੇਟ ਕਰੋ ਜਾਂ ਕੁਛ ਆ, ਚਲੋ ਜਿੰਨੇ ਜੋਗੇ ਆਪਾਂ 100-50 ਜੋਗੇ ਆਪਾਂ ਹੈਲਪ ਕਰੀਏ, ਗਾਂਹ ਤੁਰੀਏ ਜੀ। ਨਹੀਂ ਕੁਛ ਤੁਰਨਾ ਤੇ ਮਖੌਲ ਨਾ ਕਰੀਏ ਇੱਕ ਦੂਜੇ ਨੂੰ। ਆਪਾਂ ਭਾਜੀ ਇਹੋ ਮੇਰੀ ਬੇਨਤੀ ਹੈ ਕਿ ਆਪਾਂ ਨਾਲ ਹੋ ਕੇ ਕੰਧੇ ਨਾਲ ਕੰਧਾ ਲਾ ਕੇ ਚੱਲੀਏ ਭਾਜੀ। ਜੀ ਬਿਲਕੁਲ। ਹਾਂਜੀ, ਨਹੀਂ ਮਖੌਲ ਵਾਲੀ ਤਾਂ ਨਹੀਂ ਗੱਲ, ਬਿਲਕੁਲ ਜੀ। ਸੋ ਭਾਈ ਲੋਕੀ ਬਹੁਤ ਮਖੌਲ ਕਰਦੇ, ਵੇਖੋ ਜਿਹਨਾਂ ਦੇ ਜ਼ਿਆਦਾ ਟਰੱਕ ਉਹ ਕਹਿੰਦੇ ਲੈ ਇਹਨਾਂ ਨੇ ਕੀ ਕਰ ਲੈਣਾ ਭਾਜੀ, ਬੂੰਦ ਬੂੰਦ ਨਾਲ ਹੀ ਕੰਮ ਚੱਲਦਾ। ਵੇਖੋ ਜਾਂ ਇੱਥੋਂ ਤੱਕ ਪਹੁੰਚੇ ਆਪਾਂ, ਚਲੋ ਠੀਕ ਹੈ, ਇੱਕ ਟਰੱਕ ਵਾਲਾ ਜਾਂ 2000 ਅੱਗਾ ਨਹੀਂ ਹੈਗਾ, ਕੋਈ 100-50 ਜਿੰਨੇ ਵੀ ਜੋਨ ਜੇਗਾ, ਜਾਂ ਨਹੀਂ ਵੀ ਦੇਣੇ ਤਾਂ ਵੀ ਠੀਕ ਆ, ਪਰ ਇਹ ਕਿ ਮਖੌਲ ਨਾ ਕਰੋ ਇੱਕ ਦੂਜੇ ਨੂੰ, ਕਿ ਆਪਾਂ ਨਾਲ ਚੱਲੇ, ਨਾਲ ਚੱਲਣ ਦੇ ਨਾਲ ਹੀ ਫੇਰ ਹੀ ਜੰਗ ਜਿੱਤੀ ਜਾਂਦੀ, ਉਦਾਂ ਨਹੀਂ ਜਿੱਤੀ ਜਾਂਦੀ। ਥੈਂਕ ਯੂ ਜੀ। ਸੋ ਬਿਲਕੁਲ ਰਾਜ ਜੀ, ਦੇਖੋ ਬਈ ਕਿੰਨੇ ਟਰੱਕ ਆ, ਕਿ ਇਹ ਮਖੌਲ ਤਾਂ ਦੇਖੋ ਹੁਣ ਕੁਛ ਦਿਨ ਪਹਿਲਾਂ ਹੀ ਹੋ ਕੇ ਹਟਿਆ ਵੀ ਮਿਲੀਅਨਸ ਆਫ ਜਿਹੜੇ ਪਲੇਨ ਆ ਉਹ ਵੀ ਥੱਲੇ ਲੈ ਗਏ। ਕੰਪਨੀਆਂ ਨੂੰ ਪਤਾ ਹੀ ਨਹੀਂ ਸੀ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਇੱਕਦਮ ਸ਼ਟ ਡਾਊਨ ਹੋ ਗਿਆ। ਸੋ ਮਹਾਰਾਜ ਤੋਂ ਡਰਨਾ ਚਾਹੀਦਾ, ਇੱਦਾਂ ਮਖੌਲ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਇਹ ਅਮੀਰੀ ਗਰੀਬੀ ਤਾਂ ਕੋਈ ਐਡੀ ਗੱਲ ਨਹੀਂ ਹੈ, ਕਿਸੇ ਕੋਲ ਜ਼ਿਆਦਾ ਟਰੱਕ ਆ ਘੱਟ ਹੈ, ਇਹ ਪਤਾ ਨਹੀਂ ਕਿਹੜੇ ਵੇਲੇ ਚੱਕਰ ਕਿਹੜਾ ਕਿੱਧਰ ਨੂੰ ਚੱਲ ਜਾਣਾ, ਗੇੜ ਜਾਂਦਾ ਜੀ। ਬਿਲਕੁਲ ਜੀ, ਦੇਖਿਆ ਆਪਾਂ ਵੱਡੀਆਂ ਕੰਪਨੀਆਂ ਬੈਂਕਰਪਸੀ ਦੇ ਜਿਹੜੀਆਂ ਹੋ ਚੁੱਕੀਆਂ। ਹਰਟਸ ਵਰਗੀ ਜਿਹੜੀ ਕੰਪਨੀ ਆ ਰੈਂਟਲ ਵਾਲੀ, ਉਹ ਬੈਂਕਰਪਸੀ ਜਿਹੜੀ ਉਹ ਕਰ ਰਹੀ ਹੈਗੀ ਆ। ਹੋਰ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਬਜਟ ਆਕਾਰ ਉਹਨਾਂ ਦਾ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਹਾਲ ਜਿਹੜਾ ਉਹ ਬਣਨਾ ਹੈਗਾ। ਸੋ ਕਿਉਂਕਿ ਅਜੇ ਲੋਕਾਂ ਨੇ ਬਹੁਤ ਜੱਕਦੇ ਜਿਹੜਾ ਟਰੈਵਲ ਕਰਨਾ ਹੈ। ਚਲੋ ਠੀਕ ਆ, ਕੁਛ ਕੁ ਹੁੰਦੇ ਆ ਵੀ ਉਹਨਾਂ ਨੇ ਜਾਣਾ ਹੀ ਜਾਣਾ, ਜਿਹੜੇ ਕਹਿ ਲਓ ਵੀ ਉਹਨਾਂ ਨੇ ਗਾਂਹ ਜਾਣਾ ਹੀ ਜਾਣਾ ਹੁੰਦਾ ਆ, ਪਰ ਬਾਕੀ ਜਿਹੜੇ ਆ ਉਹ ਜੱਕਦੇ ਰਹਿੰਦੇ ਨੇ, ਥੋੜ੍ਹੇ ਡਰਦੇ ਨੇ ਵੀ ਭਾਈ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜੇ ਅਜਿਹੇ ਮਾਮਲੇ 'ਚੋਂ ਜਿਹੜਾ ਆਪਾਂ ਬਚਾ ਕੇ ਰੱਖੀਏ। ਜੀ ਬਿਲਕੁਲ, ਇਹਦੇ ਵਿੱਚ ਬਿਲਕੁਲ ਸਹੀ ਕਿਹਾ ਆ। ਬਾਕੀ ਦੂਸਰੀ ਗੱਲ ਇਹ ਹੈਗੀ ਆ ਕਿ ਜੇ ਆਪਾਂ ਟੋਟਲ ਦੀ ਗੱਲ ਕਰੀਏ ਤੇ 1 ਤੋਂ 4 ਟਰੱਕ ਕੰਪਨੀਆਂ ਜਿਹੜੀਆਂ ਆ ਉਹ 90% ਆਫ ਦਾ ਬਿਜ਼ਨਸ ਹੈ ਅਮਰੀਕਾ ਦਾ। ਸੋ ਇਹ ਗੱਲ ਕਹਿਣੀ ਕਿ ਵੱਡੀ ਕੰਪਨੀ ਸਾਨੂੰ ਕੁਝ ਕਹਿ ਸਕਦੀ ਆ ਜਾਂ ਕੁਝ ਕਰ ਸਕਦੀ ਆ, ਪਰ ਜੇ ਅਸੀਂ ਇਕੱਠੇ ਹੀ ਨਹੀਂ ਹੋਵਾਂਗੇ ਤੇ ਸਾਨੂੰ ਫਿਰ ਡੈਫੀਨੇਟਲੀ ਫਿਰ ਹਰ ਇੱਕ ਨੇ ਕਹਿਣਾ ਵੀ ਕੀ ਕਰ ਸਕਦੇ ਆ, ਕੀ ਕਰ ਲਿਆ, ਹੈ ਨਾ। ਸੋ ਇਹ ਦੋਨੋਂ ਪਾਸੇ ਚੱਲਦੀ ਤਲਵਾਰ ਆ। ਔਰ ਜਿਹੜਾ ਆਪਣਾ ਸੈਕਰਾਮੈਂਟੋ ਦਾ ਪ੍ਰੋਟੈਸਟ ਸੀਗਾ, ਉਹਦੇ ਵਿੱਚ ਆਪਾਂ ਬਿਲਕੁਲ ਦੇਖ ਲਿਆ, ਜਿਹੜੇ ਉੱਥੇ ਪ੍ਰੋਟੈਸਟ 'ਚ ਹਿੱਸਾ ਲੈਣਾ ਸੀ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਪਰ ਕੋਸ਼ਿਸ਼ ਨਹੀਂ ਕੀਤੀ ਗਈ ਇੰਨੀ ਕਿ ਉਹਦੇ ਵਿੱਚ ਪਹੁੰਚਿਆ ਜਾ ਸਕੇ। ਸੋ ਇਹ ਵੀ ਡੈਫੀਨੇਟਲੀ ਇੱਕ ਜਿਹੜਾ ਬਹੁਤ ਵੱਡਾ ਚੈਲੰਜ ਹੈਗਾ। ਨੰਬਰਸ ਜਿਹੜੇ ਆ ਉਹ ਦੇਖਣ ਨੂੰ ਬੜੇ ਸੌਖੇ ਲੱਗਦੇ, ਸੋਹਣੇ ਲੱਗਦੇ ਆ, ਪਰ ਨੰਬਰਸ ਨੂੰ ਇਕੱਠਿਆਂ ਕਰਨਾ ਬਹੁਤ ਔਖਾ ਹੈ। ਜੀ ਬਿਲਕੁਲ, ਚਲੋ ਕੋਈ ਨਹੀਂ, ਹੋਪਫੁਲੀ ਜੇ ਇਸ ਚੀਜ਼ ਦੇ ਉੱਤੇ ਕੋਈ ਨਹੀਂ ਹੁੰਦੀ ਤਾਂ ਦੇਖੋ ਪ੍ਰੋਟੈਸਟ ਕਰਨ ਦਾ ਤਾਂ ਅਧਿਕਾਰ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਜਿਹੜਾ ਉਹ ਹੈਗਾ, ਮੁੜ ਕੇ ਦੁਬਾਰਾ ਵੀ ਜਿਹੜਾ ਉਹ ਕੀਤਾ ਜਾ ਸਕਦਾ, ਪਰ ਹੋਪਫੁਲੀ ਜਿਹੜੀ ਕੁਛ ਨਾ ਕੁਛ ਜਿਹੜੀ ਇਸ ਪਾਸੇ ਵੱਲ ਨੂੰ ਟਰਾਂਸਪੇਰੈਂਸੀ ਜਿਹੜੀ ਉਹ ਆਵੇ। ਪਰ ਇਹ ਆ ਵੀ ਹਾਂ ਜ਼ਰੂਰ ਆਪਾਂ ਜਿਹੜੇ ਆਪਣੇ ਨਿੱਜੀ ਮਫਾਦਾਂ ਨੂੰ ਜਿਹੜਾ ਸਾਈਡ 'ਤੇ ਰੱਖ ਕੇ ਅਜਿਹੇ ਮਾਮਲਿਆਂ 'ਚ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਕਹਿੰਦੇ ਵੀ ਹੁਣ ਐਮਾਜ਼ੋਨ ਵਾਲੇ ਜਿਹੜੀ ਸੈਲਫ ਡਰਾਈਵਿੰਗ ਟੈਕਨੋਲੋਜੀ ਵਾਲੇ ਪਾਸੇ ਆ, ਉਹ ਬਹੁਤ ਹੀ ਜਿਹੜਾ ਬਰੀਕੀ ਦੇ ਨਾਲ ਤੇ ਬੜੀ ਤੇਜ਼ ਰਫ਼ਤਾਰੀ ਦੇ ਨਾਲ ਉਸ ਪਾਸੇ ਵੱਲ ਨੂੰ ਵੱਧ ਰਹੇ। ਆਪਾਂ ਆਲਰੇਡੀ ਕਾਫੀ ਵਾਰੀ ਜਿਹੜੀ ਗੱਲ ਕੀਤੀ ਆ, ਇੱਥੇ ਤਾਂ ਬ੍ਰੋਕਰ ਹੀ ਜਿਹੜਾ ਮਾਣ ਨਹੀਂ ਆ ਰਿਹਾ, ਤੇ ਉਦੋਂ ਜਿਹੜਾ ਡਰਾਈਵਰਾਂ ਦੇ ਲਈ, ਓਨਰ ਆਪਰੇਟਰਾਂ ਦੇ ਲਈ ਹੋਰ ਇੱਕ ਨਵਾਂ ਚੈਲੰਜ ਜਿਹੜਾ ਸੈਲਫ ਡਰਾਈਵਿੰਗ ਟੈਕਨੋਲੋਜੀ ਆ, ਉਹ ਵੀ ਸਾਹਮਣੇ ਆਉਣ ਵਾਲੇ ਸਮੇਂ 'ਚ ਜਿਹੜੀ ਉਹ ਆ ਜਾਣੀ ਹੈ। ਕਹਿੰਦੇ ਇੱਕ ਕਾਫੀ ਵੱਡੀ ਜਿਹੜੀ ਇੱਕ ਕੰਪਨੀ ਹੈਗੀ, ਸਟਾਰਟਅਪ ਕੰਪਨੀ ਜਿਹੜੀ ਆ, ਉਸ ਨੂੰ ਕਈ $billion ਦੇ ਵਿੱਚ ਖਰੀਦਣ ਦੀ ਫਿਰਾਕ ਦੇ ਵਿੱਚ ਹੈਗੇ ਨੇ ਐਮਾਜ਼ੋਨ ਵਾਲੇ। ਜੀ ਬਿਲਕੁਲ
ਰਾਜਕਰਨ, ਇਹ ਜਿਹੜਾ ਆਪਣਾ ਪ੍ਰੋਟੈਸਟ ਹੋਇਆ ਸੀਗਾ ਵਾਸ਼ਿੰਗਟਨ DC ਦੇ ਵਿੱਚ, ਇਹਦੇ ਵਿੱਚ ਇਹ ਵੀ ਇੱਕ ਜਿਹੜਾ ਮੁੱਦਾ ਸੀਗਾ ਬਹੁਤ ਵੱਡਾ ਕਿ ਜਿਹੜੀ ਡਰਾਈਵਰਲੈਸ ਟੈਕਨੋਲੋਜੀ ਹੈਗੀ ਆ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਤਕਰੀਬਨ 9 ਲੱਖ ਦੇ ਕਰੀਬ ਜਿਹੜੀਆਂ ਜੌਬਸ ਹੈਗੀਆਂ ਉਹਨਾਂ ਦੇ ਉੱਤੇ ਇਹ ਕਾਫੀ ਜਲਦੀ ਜਿਹੜਾ ਅਸਰ ਪੈਣਾ ਸ਼ੁਰੂ ਹੋ ਜਾਣਾ ਆ। ਸੋ ਇਹ ਜਿਹੜਾ ਮੁੱਦਾ ਹੈਗਾ, ਇਹ ਜਿਹੜੀ ਚੀਜ਼ ਹੈਗੀ ਆ, ਇਹ ਵੀ ਕਾਫੀ ਤੇਜ਼ੀ ਦੇ ਨਾਲ ਜਿਹੜੀ ਆ ਰਹੀ ਹੈਗੀ ਅੱਗੇ। ਬਟ ਡੈਫੀਨੇਟਲੀ ਸਟਿਲ ਅਜੇ ਕਾਫੀ ਥੋੜਾ ਸਮਾਂ ਹੈ, ਕਾਫੀ ਤਾਂ ਨਹੀਂ ਕਹਿ ਸਕਦਾ, ਥੋੜਾ ਸਮਾਂ ਹੈਗਾ ਜਿਹਦੇ ਵਿੱਚ ਕਿ ਇਹਨੂੰ ਫੁੱਲੀ ਢੰਗ ਦੇ ਨਾਲ ਜਿਹੜਾ ਲਾਗੂ ਕੀਤਾ ਜਾਣਾ। ਪਰ ਉਸ ਤੋਂ ਪਹਿਲਾਂ ਐਮਾਜ਼ੋਨ ਦੀ ਡਰਾਈਵਰਲੈਸ ਟੈਕਨੋਲੋਜੀ ਤੋਂ ਪਹਿਲਾਂ ਮੈਂ ਕਹੂੰਗਾ ਐਮਾਜ਼ੋਨ ਜਿਹੜਾ ਇਸ ਵੇਲੇ ਟਰੱਕ ਬ੍ਰੋਕਰੇਜ ਦੇ ਵਿੱਚ ਐਂਟਰ ਕਰ ਚੁੱਕਾ ਆ। ਇਹ ਪਿਛਲੇ ਸਾਲ ਤੋਂ ਚੁੱਪ-ਚਪੀਤੇ ਇਸ ਸਾਲ ਦੇ ਸ਼ੁਰੂ 'ਚ ਚੁੱਪ-ਚਪੀਤੇ ਇਹਨਾਂ ਨੇ ਕੀਤਾ ਸੀਗਾ, ਇਹਦੇ ਵਿੱਚ ਐਂਟਰ ਕੀਤਾ ਸੀਗਾ। ਹੁਣ ਇਹ ਕਾਫੀ ਜਿਹੜਾ ਇਹਨਾਂ ਦਾ ਪਾਇਲਟ ਪ੍ਰੋਗਰਾਮ ਹੈਗਾ ਆ, 18 ਮਹੀਨੇ ਹੋ ਚੁੱਕੇ ਇਹਨਾਂ ਦੇ ਪਾਇਲਟ ਪ੍ਰੋਗਰਾਮ ਨੂੰ ਚੱਲਦੇ ਨੂੰ। ਸੋ ਜਿਹੜੀਆਂ 5 ਨਾਰਥ ਈਸਟਰਨ ਸਟੇਟਸ ਹੈਗੀਆਂ ਉਹਦੇ ਵਿੱਚ ਇਹਨਾਂ ਨੇ ਜਿਹੜਾ ਪਾਇਲਟ ਪ੍ਰੋਗਰਾਮ ਇਹ ਚਾਲੂ ਕੀਤਾ ਸੀਗਾ। ਸੋ ਇਹ ਜਿਹੜਾ ਕੰਮ ਹੈਗਾ ਆ, ਜਿਹੜਾ ਬ੍ਰੋਕਰੇਜ ਦੇ ਵਿੱਚ ਆਉਣਾ ਹੈਗਾ ਆ, ਇਹ ਕਾਫੀ ਡੇਂਜਰਸ ਜਿਹੜਾ ਹੈ ਥੋੜੇ ਸਮਝਿਆ ਜਾ ਰਿਹਾ ਜਾਂ ਮੰਨਿਆ ਜਾ ਰਿਹਾ। ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ, ਕਿਉਂਕਿ ਐਮਾਜ਼ੋਨ ਇੱਕ ਐਸੀ ਕੰਪਨੀ ਬਣਦੀ ਜਾ ਰਹੀ ਹੈ ਕਿ ਜਿਹਦੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਜਿਹੜੀ ਆਉਂਦੀ ਜਾ ਰਹੀ ਹੈ। ਸੋ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡਰਾਈਵਰਲੈਸ ਟੈਕਨੋਲੋਜੀ ਹੈਗੀ ਯਸ, ਉਹ ਉੱਤੇ ਵੀ ਕਾਫੀ ਅਗਰੈਸਿਵ ਹੈਗੇ ਆ। ਪਰ ਜਿਹੜੀ ਬ੍ਰੋਕਰੇਜ ਹੈਗੀ ਆ ਉਹਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਜਿਹੜੀ ਊਬਰ ਫਰੇਟ ਹੈਗਾ ਆ, ਉਹ ਕਾਫੀ ਸਟ੍ਰਿਕਟਲੀ ਲੁੱਕ ਕਰ ਰਹੇ ਹੈਗੇ ਕਿ ਉਹਨਾਂ ਨੇ ਕਿੱਥੋਂ ਤੱਕ ਇਹਨੂੰ ਕਰਨਾ ਹੈਗਾ ਜਾਂ ਕੀ ਕਰਨਾ ਹੈਗਾ, ਉਹਨਾਂ ਨੇ ਕਾਫੀ ਉੱਤੇ ਨਜ਼ਰ ਰੱਖੀ ਆ। ਪਰ ਐਮਾਜ਼ੋਨ ਦਾ ਇਹਦੇ ਵਿੱਚ ਐਂਟਰ ਕਰਨਾ ਉਹ ਇੱਕ ਡੈਫੀਨੇਟਲੀ ਜਿਹੜਾ ਆ ਇੱਕ ਬਹੁਤ ਹੀ ਸੋਚ ਵਾਲੀ ਗੱਲ ਹੈਗੀ ਆ। ਅਗਲੇ ਨੇ ਬਿਲੀਅਨਸ ਆਫ ਡਾਲਰ ਕੁਛ ਕਮਾਈ ਕਰਨ ਵਾਸਤੇ ਹੀ ਜਿਹੜੇ ਲਾਉਣੇ ਆ। ਦੇਖੋ ਇਹ ਜਦੋਂ ਗੱਲ ਆਉਂਦੀ ਆ ਨਾ ਮਸ਼ੀਨਾਂ ਦੀ ਅਤੇ ਸੈਲਫ ਟੈਕਨੋਲੋਜੀ ਦੀ ਅਤੇ ਸਾਰਾ ਕੁਛ, ਸਾਰੇ ਜਾਣੇ ਜਾਣਦੇ ਅਮਰੀਕਾ ਦੀ ਜਦੋਂ ਸ਼ੁਰੂਆਤ ਸੀ ਪੂਰੇ ਵਿਸ਼ਵ ਦੇ ਵਿੱਚ ਹੀ, ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਸੀਗਾ, ਕ੍ਰਾਂਤੀ ਜਿਹੜੀ ਆਈ ਸੀ, ਉਦੋਂ ਲੋਕ ਹੀ ਲੋਕ ਹੁੰਦੇ ਸੀ ਅਸੈਂਬਲੀ ਲਾਈਨਾਂ 'ਤੇ। ਅੱਜ ਤੁਸੀਂ ਦੇਖੋ ਕਿੰਨੇ ਘੱਟ ਗਏ ਨੇ। ਉਹ ਜੋਬਾਂ ਜਿਹੜੀਆਂ ਬਹੁਤ ਸਾਰੀਆਂ ਲੂਜ਼ ਕਰ ਗਈਆਂ, ਪਰ ਯਾਰ ਡੈਫੀਨੇਟਲੀ ਉਹਨਾਂ ਦੇ ਰੱਖ ਰਖਾਅ, ਮੇਨਟੇਨੈਂਸ, ਹੋਰ ਚੀਜ਼ਾਂ ਉਹਨਾਂ ਨੂੰ ਬਣਾਉਣ ਦੇ ਲਈ ਹੋਰ ਕਈ ਚੀਜ਼ਾਂ ਦੇ ਵਿੱਚ ਜਿਹੜੀਆਂ ਜੋਬਾਂ ਹੋਰ ਬਣ ਜਾਂਦੀਆਂ ਨੇ। ਸੋ ਤਿਆਰ ਰਹਿਣਾ ਚਾਹੀਦਾ ਆ ਹਰ ਇੱਕ ਨੂੰ, ਜਿਹੜਾ ਇਸ ਚੀਜ਼ ਦੇ ਲਈ ਆਪਣਾ ਇੱਕ ਫਿਊਚਰ ਪਲਾਨ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਵੀ ਜੇ ਆਪਣਾ ਇਸ ਪਾਸੇ ਵੱਲ ਨੂੰ ਧੱਕਾ ਲੱਗਦਾ ਆ, ਝਟਕਾ ਲੱਗਦਾ ਆ, ਅਤੇ ਆਪਾਂ ਆਪਣਾ ਕੀ ਹੋਰ ਕੁਛ ਜਿਹੜਾ ਬਾਅਦ 'ਚ ਕਰ ਸਕਦੇ ਹਾਂ। ਸੋ ਇੰਡਸਟਰੀ ਦੀ ਨੌਲੇਜ ਅਤੇ ਇਸ ਦੀਆਂ ਖਬਰਾਂ ਦੇ ਉੱਤੇ ਨਜ਼ਰ ਸਾਰੇ ਹੀ ਜਿੰਨੇ ਵੀ ਟਰੱਕਰਸ ਆ ਉਹਨਾਂ ਨੂੰ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਆ। ਆਪਾਂ ਦੇਖ ਰਹੇ ਸੀ ਜਦੋਂ ਟੈਸਲਾ ਵਾਲੇ ਆਏ ਸੀ, ਨਿਕੋਲਾ ਦੇ ਜਿਹੜੇ ਟਰੱਕਾਂ ਦੀਆਂ ਗੱਲਾਂ ਸੀਗੀਆਂ, ਕਿੰਨੇ ਹੀ ਕੰਪਨੀਆਂ ਨੇ ਆਲਰੇਡੀ ਪਹਿਲੋਂ ਹੀ ਜਿਹੜੇ ਉਹ ਆਰਡਰ ਪਲੇਸ ਜਿਹੜੇ ਉਹ ਕਰ ਦਿੱਤੇ ਸੀਗੇ, ਕਿਉਂਕਿ ਉਹ ਚਾਹੁੰਦੇ ਨੇ ਵੀ ਟਰੱਕ ਨਾ ਉਹਨਾਂ ਦਾ ਖੜੂਗਾ, ਨਾ ਆਵਰਸ ਆਫ ਸਰਵਿਸ ਦੀ ਜਿਹੜੀ ਉਹ ਰੌਲਾ ਪਊਗਾ, ਕਿਉਂਕਿ ਮਸ਼ੀਨ ਨੇ ਚਲਾਉਣਾ ਹੈ, ਬੰਦਾ ਉਹਦੇ ਵਿੱਚ ਹੋਣਾ ਨਹੀਂ ਕੋਈ, ਚੱਕੀ ਚੱਲੋ, ਕੰਮ ਚਲਾਈ ਚੱਲੋ, ਧੂੰਆਂ ਜਿਹੜਾ ਉਹ ਕੱਢੀ ਚੱਲੋ। ਸੋ ਤੁਸੀਂ ਦੇਖੋ ਵੀ ਕਿੰਨਾ ਕੁਛ ਜਿਹੜਾ ਇਸ ਦੇ ਕਰਕੇ ਫਰਕ ਪੈ ਸਕਦਾ ਆ। ਬਿਲਕੁਲ ਰਾਜਕਰਨ, ਇਹਦੇ ਉੱਤੇ ਨਾ ਇੱਕ ਰੀਸੈਂਟਲੀ ਅਗੇਨ ਮੈਂ ਵਾਸ਼ਿੰਗਟਨ DC ਵਾਲੇ ਪ੍ਰੋਟੈਸਟ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਜਿਹੜਾ ਇੱਕ ਕੰਪਨੀ ਹੈਗੀ ਆ ਆਪਣੀ, ਉਹਨੇ ਇਹ ਚੀਜ਼ ਤੇ ਐਗਜ਼ੈਂਪਟ ਮੰਗਿਆ ਸੀਗਾ FMCS ਦੇ ਕੋਲੋਂ ਕਿ ਸਾਨੂੰ ਜਿਹੜੀ ਉਹ ਡਰਾਈਵਰਲੈਸ ਟੈਕਨੋਲੋਜੀ ਹੈਗੀ ਆ ਜਾਂ ਉਹ ਵਾਲੀ ਕੰਪਨੀ ਹੈਗੀ ਆ, ਉਹ ਕਹਿ ਰਹੇ ਕਿ ਸਾਨੂੰ ਟਰੱਕ ਜਿਹੜਾ ਆ ਉਹਨੂੰ 11 ਘੰਟੇ ਤੋਂ ਵਧਾ ਕੇ 13 ਘੰਟੇ ਕੀਤਾ ਜਾਵੇ, ਸਾਡੀ ਜਿਹੜੀ ਡੇਲੀ ਸ਼ਿਫਟ ਹੈਗੀ ਉਹ ਵਧਾ ਕੇ ਕੀਤੀ ਜਾਵੇ। ਉਹਦੇ ਤੇ ਕਾਮੈਂਟ ਪੀਰੀਅਡ ਚੱਲ ਰਿਹਾ ਸੀਗਾ ਜਿਹੜਾ ਕਿ ਪਿਛਲੇ 3-4 ਦਿਨ ਪਹਿਲਾਂ ਖਤਮ ਹੋਇਆ, ਔਰ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਿ ਬਹੁਤ ਹੀ ਘੱਟ ਜਿਹੜੇ ਕਾਮੈਂਟਸ ਦਿੱਤੇ ਗਏ ਆ ਜਾਂ ਉਹਦੇ ਖਿਲਾਫ ਕੋਈ ਗੱਲ ਕੀਤੀ ਗਈ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਵਨ ਵੇ ਔਰ ਅਨਦਰ ਇਹ ਚੀਜ਼ਾਂ ਅਸਰ ਕਰਦੀਆਂ ਹੈਗੀਆਂ, ਇਹ ਚੀਜ਼ਾਂ ਜਿਹੜੀਆਂ ਬੈਕਫਾਇਰ ਕਰਦੀਆਂ ਹੈਗੀਆਂ। ਸੋ ਇਹਨਾਂ ਨੂੰ ਡੈਫੀਨੇਟਲੀ ਇਹਨਾਂ ਨੂੰ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਜੀ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਰਮਨ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ, ਆਪਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਇੱਥੇ ਹੀ ਹੁਣ ਸਮਾਪਤ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO